पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਵਾਜਿਬ ਕੀਮਤਾਂ 'ਤੇ ਤੁਸੀਂ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾਨੈਲਾ ਵਿੱਚ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ 209-277-0113 209-277-0113। ਅਤੇ ਮਿੰਟੂ ਜੀ ਆਪਣੀ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂਆਤ ਕਰਦੇ ਹਾਂ। ਗੁਜਰਾਤ ਕਤਲੇਆਮ ਦੀ ਦੋਸ਼ਣ ਮਾਇਆ ਕੋਡਨਾਨੀ ਨੂੰ ਹਾਈ ਕੋਰਟ ਨੇ ਬਰੀ ਕੀਤਾ। ਇਹ ਬਰੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਿਲਕੁਲ ਜੀ, ਇਹ ਵੀ ਘਰ ਵਾਪਸੀ ਵਾਂਗੂ ਇੱਕ ਲਹਿਰ ਹੀ ਚੱਲ ਪਈ ਹੈ। ਸ਼ਾਇਦ ਇਹਨੂੰ ਸ਼ੁੱਧੀਕਰਨ ਲਹਿਰ ਕਿਹਾ ਜਾਊਗਾ ਕਿ ਕਾਨੂੰਨ ਵਿੱਚੋਂ ਇਹ ਸਾਰੇ ਲੋਕ ਸ਼ੁੱਧ ਹੋ ਕੇ ਨਿਕਲੀ ਜਾਂਦੇ ਆ। ਖੈਰ, ਜਿਹੜਾ ਤਾਂ ਫੈਸਲਾ ਆਇਆ ਗੁਜਰਾਤ ਹਾਈ ਕੋਰਟ ਦਾ, ਵੈਸੇ ਇਹਦਾ ਮੁੱਢ ਤੇ ਵੱਜ ਗਿਆ ਸੀ, ਪਹਿਲੇ ਬੰਨ੍ਹਣ ਨੂੰ ਤੇ ਇਹਦਾ ਵੱਜ ਗਿਆ ਸੀਗਾ। ਔਰ ਕੁਛ ਤਸਵੀਰ ਵੀ ਸਾਫ਼ ਹੋ ਗਈ ਸੀ, ਕਿਉਂਕਿ ਥੋੜੇ ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਅਮਿਤ ਸ਼ਾਹ ਦੀ ਇੱਕ ਗਵਾਹੀ ਹੋਈ ਸੀ ਇਸ ਮਾਮਲੇ 'ਚ, ਔਰ ਸਫਾਈ ਦੇ ਗਵਾਹ ਵਜੋਂ ਭੁਗਤਾਇਆ ਗਿਆ ਸੀ ਉਹਨੂੰ ਹਾਈ ਕੋਰਟ 'ਚ। ਔਰ ਉਹਨੇ ਜਾ ਕੇ ਉਸੇ ਬਿਆਨ ਦੀ ਪ੍ਰੋੜਤਾ ਕੀਤੀ ਸੀ ਜੋ ਮਾਇਆ ਕੋਡਨਾਨੀ ਦੇ ਰਹੀ ਸੀ ਹੇਠਲੀ ਅਦਾਲਤ 'ਚ। ਉਹਨੇ ਹੇਠਲੀ ਅਦਾਲਤ 'ਚ ਕਿਹਾ ਸੀਗਾ ਕਿ ਜਿਸ ਸਮੇਂ ਇਹ ਘਟਨਾ ਵਾਪਰੀ, ਜਿਹਨੂੰ ਨਰੋਦਾ ਪਾਟਿਆ ਕਤਲੇਆਮ ਕਹਿੰਦੇ ਆ, ਜਿਹਦੇ ਵਿੱਚ 100 ਦੇ ਕਰੀਬ ਮੁਸਲਮਾਨਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ ਸੀਗੀਆਂ, ਤਾਂ ਉਹ ਕਹਿੰਦੀ ਸੀਗੀ ਕਿ ਮੈਂ ਉਸ ਦਿਨ ਪਹਿਲਾਂ ਅਸੈਂਬਲੀ 'ਚ ਗਈ, ਉੱਥੇ ਜਿਹੜਾ ਸ਼ੋਕ ਮਤਾ ਪਾਇਆ ਗਿਆ, ਸ਼ੋਕ ਇਜਲਾਸ ਹੋਇਆ, ਉਹਦੇ 'ਚ ਭਾਗ ਲੈਣ ਤੋਂ ਬਾਅਦ ਮੈਂ ਹਸਪਤਾਲ 'ਚ ਗਈ ਤੇ ਅਮਿਤ ਸ਼ਾਹ ਨੇ ਜਾ ਕੇ ਕਿਹਾ ਹਾਂਜੀ ਮੈਂ ਇਹਨਾਂ ਨੂੰ ਦੇਖਿਆ 8 ਵਜੇ ਇਹ ਅਸੈਂਬਲੀ 'ਚ ਸਨ, ਫਿਰ ਮੇਰੇ ਖਿਆਲ ਦੇ ਨਾਲ 9:30 ਤੋਂ 9:45 ਇਹ ਮੈਨੂੰ ਹਸਪਤਾਲ 'ਚ ਮਿਲੇ। ਯਾਨੀ ਜਿਹੜੀ ਗੱਲ ਇਹਨੇ ਕਹੀ ਉਹ ਗੱਲ ਜਾ ਕੇ ਉਹਨੇ ਕਹਿ ਦਿੱਤੀ, ਅਮਿਤ ਸ਼ਾਹ ਨੇ, ਯਾਨੀ ਮੋਹਰ ਲਾ ਦਿੱਤੀ। ਹੁਣ ਜਿਹੜੀ ਹੇਠਲੀ ਅਦਾਲਤ ਸੀਗੀ ਉਹਨੇ ਇਹਨੂੰ ਮੰਨਿਆ ਸੀਗਾ ਕਿ ਇਹ ਹੀ ਸਾਰੇ ਪੁਆੜੇ ਦੀ ਜੜ ਆ, ਇਹੀ ਇਸ ਮਾਮਲੇ ਦੀ ਕਿੰਗ ਪਿਨ ਆ। ਔਰ ਮਾਇਆ ਕੋਡਨਾਨੀ ਕੌਣ ਸੀ? ਇਹ ਗੁਜਰਾਤ ਦੀ ਜਿਹੜੀ ਸਰਕਾਰ ਸੀ ਉਸ ਸਮੇਂ ਦੀ, ਭਾਰਤੀ ਜਨਤਾ ਪਾਰਟੀ ਦੀ, ਜਿਹਦਾ ਅਗਵਾਈ ਕਰਤਾ ਸੀਗਾ ਨਰਿੰਦਰ ਮੋਦੀ, ਉਸ ਸਰਕਾਰ ਦੀ ਇਹ ਪਾਵਰਫੁਲ ਮਿਨਿਸਟਰ ਸੀਗੀ। ਤਾਂ ਹੇਠਲੀ ਅਦਾਲਤ ਨੇ ਇਹ ਕਹਿ ਕੇ ਕਿ ਇਹੀ ਇਸ ਕਤਲੇਆਮ ਦੀ ਕਿੰਗ ਪਿਨ ਆ, ਇਹਨੂੰ 27-28 ਸਾਲ ਦੀ ਕੈਦ ਕੀਤੀ ਸੀਗੀ। ਹੋਇਆ ਸੀ ਕਿ ਬਾਅਦ ਦੇ ਵਿੱਚ, ਜਿਵੇਂ ਤੁਸੀਂ ਕਿਹਾ ਕਿ ਬਰੀ ਹੋਣ ਵਾਲਾ ਸਿਲਸਿਲਾ ਚੱਲਿਆ, ਇਹ ਅੱਛੇ ਦਿਨਾਂ ਦੀ ਨਿਸ਼ਾਨੀ ਸੀਗਾ, ਕਿਉਂਕਿ ਅੱਗੇ ਜਾ ਕੇ ਨਰਿੰਦਰ ਮੋਦੀ ਦੀ ਸਰਕਾਰ ਕੇਂਦਰ 'ਚ ਆ ਗਈ। ਔਰ ਫਿਰ ਇਹ ਜਿਹੜੀ ਮਾਇਆ ਕੋਡਨਾਨੀ ਸੀਗੀ, ਇਹਦੇ ਅੱਛੇ ਦਿਨ ਆ ਗਏ। ਜੇਲ੍ਹ ਦੇ ਵਿੱਚੋਂ ਇਹਨੂੰ ਲਗਾਤਾਰ ਪੈਰੋਲ ਮਿਲੇ। ਕਦੇ ਨੇ ਕਹਿ ਦਿੱਤਾ ਕਿ ਮੈਨੂੰ ਟੈਨਸ਼ਨ ਹੋ ਗਈ ਆ, ਕਦੇ ਕਹਿ ਦਿੱਤਾ ਕਿ ਮੇਰੇ ਦਿਲ ਦੀ ਧੜਕਣ ਜਿਹੜੀ ਆ ਧੁਰਕ ਕਰਦੀ ਆ, ਉਹਦੇ ਵੈਸੇ ਸਾਰਿਆਂ ਦੀ ਕਰਦੀ, ਕਦੀ ਜ਼ਿਆਦਾ ਕਰਦੀ ਆ, ਕਦੇ ਕਹਿ ਦੇਣਾ ਕਿ ਹੁਣ ਮੈਨੂੰ ਦੀਦਾ ਘੱਟ ਹੈ, ਝੋਲੇ ਜੇ ਪੈਂਦੇ ਆ। ਸੋ ਇਹ ਫਿਰ ਲਗਾਤਾਰ ਪੈਰੋਲ ਲੈਂਦੀ ਗਈ ਬਹੁਤ ਲੰਬੇ ਸਮੇਂ ਤੋਂ। ਹੁਣ ਤੇ ਇਹ ਜੇਲ੍ਹ ਤੋਂ ਬਾਹਰ ਆ। ਵੈਸੇ ਇੱਧਰ ਜੇ ਆਪਾਂ ਦੇਖੀਏ ਇਹੀ ਪੈਮਾਨਾ ਜਗਤਾਰ ਸਿੰਘ ਹਵਾਰਾ ਹੋਰਾਂ ਤੇ ਲਾਗੂ ਕਰੀਏ ਤੇ ਉਹ ਕੋਈ ਪਿੱਠ ਦਰਦ ਤੋਂ ਤੜਫਦਾ ਪਿਆ, ਕੋਈ ਕਾਲੇ ਪੀਲੀਏ ਤੋਂ ਕਿਲ ਮਰਦਾ ਪਿਆ, ਕੋਈ ਦਿਲ ਦਾ ਇਲਾਜ ਕਰਵਾਉਣ ਖੁਣੋਂ ਮਰ ਜਾਂਦਾ ਜੀ। ਇੱਥੇ ਮਾਇਆ ਕੋਡਨਾਨੀ ਕਹਿੰਦੀ ਹੈ ਕਿ ਮੈਨੂੰ ਟੈਨਸ਼ਨ ਆ, ਤੁਹਾਨੂੰ 3-3 ਮਹੀਨਿਆਂ ਦੀ ਛੁੱਟੀ ਦੇ ਦਿੱਤੀ ਜਾਂਦੀ ਹੈ। ਮੈਨੂੰ ਦੱਸੋ ਕਿ ਕੋਈ ਜੇਲ੍ਹ ਦੇ ਵਿੱਚ ਇਹੋ ਜਿਹਾ ਕੈਦੀ ਮਿਲੂਗਾ ਜਿਹੜਾ ਕਹੂਗਾ ਯਾਰ ਇੱਥੇ ਬੜਾ ਆਨੰਦ ਆ, ਬਹੁਤ ਖੁਸ਼ੀ ਆ, ਮਨ ਘਣਾ ਪ੍ਰਸੰਨ ਹੈ। ਉੱਥੇ ਹਰੇਕ ਹੀ ਟੈਨਸ਼ਨ 'ਚ ਆ, ਕਿਸੇ ਨੂੰ ਦਿੰਦੇ ਛੁੱਟੀ ਟੈਨਸ਼ਨ ਕਰਕੇ, ਉੱਥੇ ਤਾਂ ਸਾਰਾ ਮੁਲਕ ਹੀ ਟੈਨਸ਼ਨ ਦਾ ਮਾਰਿਆ। ਖੈਰ, ਇਹਨੂੰ ਪਹਿਲਾਂ ਛੁੱਟੀ ਦਿੱਤੀ ਗਈ, ਹੁਣ ਇਹਨੂੰ ਪੱਕੀ ਛੁੱਟੀ ਦੇ ਦਿੱਤੀ ਗਈ ਆ। ਪਰ ਸਵਾਲ ਸਭ ਤੋਂ ਵੱਡਾ ਉਹ ਲੋਕ ਕਰਦੇ ਪਏ ਜਿਨ੍ਹਾਂ ਨੇ ਖੜ ਕੇ ਗਵਾਹੀ ਦਿੱਤੀ ਕੋਰਟ ਦੇ ਵਿੱਚ ਕਿ ਸਾਡੇ ਘਰ ਦੇ ਜੀ ਮਰੇ, ਔਰ ਜਿਹੜੀ ਭੀੜ ਨੇ ਮਾਰਿਆ ਇਹਨਾਂ ਨੂੰ, ਉਸ ਭੀੜ ਦੀ ਅਗਵਾਈ ਕਰਦੀ ਪਈ ਸੀ ਇਹ ਬੀਬੀ। ਹੁਣ ਉਹ ਅੱਜ ਪਿੱਟ ਕੇ ਕਹਿੰਦੇ ਪਏ ਆ ਕਿ ਸਾਡਾ ਦੋਸ਼ ਦੱਸੋ, ਕੀ ਅਸੀਂ ਆਪਣੇ ਜੀ ਆਪ ਹੀ ਮਾਰ ਦਿੱਤੇ?
ਸਾਨੂੰ ਇਹ ਤੇ ਦੱਸੋ, ਕਾਨੂੰਨ ਹੀ ਦੱਸੇ ਕਿ ਸਾਡੀ ਗਵਾਹੀ ਦਾ ਕੀ ਮੁੱਲ ਪਿਆ। ਜੇ ਅਮਿਤ ਸ਼ਾਹ ਦੀ ਗਵਾਹੀ ਹੇਠਲੀ ਅਦਾਲਤ ਚ ਜਿਹਨੂੰ ਕਿੰਗ ਪਿੰਨ ਠਹਿਰਾਇਆ ਜਾਂਦਾ, ਉਹ ਪਲਟ ਕੇ ਇਹ ਕਰ ਦਿੰਦੀ ਹੈ ਕਿ ਇਸ ਬੀਬੀ ਨੇ ਤੇ ਕਦੇ ਟ੍ਰੈਫਿਕ ਸਿਗਨਲ ਨਹੀਂ ਤੋੜਿਆ, ਇਹ ਕਿਵੇਂ ਆਪਣਾ ਘਰ ਤੋੜ ਸਕਦੀ ਹੈ, ਕਿਸੇ ਦਾ ਘਰ ਕਿਵੇਂ ਤੋੜ ਸਕਦੀ ਹੈ। ਸੋ ਹੁਣ ਸਵਾਲ ਬੜੇ ਹੋਣਗੇ, ਸਵਾਲ ਜਿਵੇਂ ਅਸੀਮਾਨੰਦ ਨੂੰ ਬਰੀ ਕੀਤਾ ਗਿਆ ਉਸ ਮਾਮਲੇ 'ਚ ਵੀ ਹੋ ਰਹੇ ਆ, ਕਿਉਂਕਿ ਜੱਜ ਦਾ ਪਿਛੋਕੜ ਵੀ ਵਿਵਾਦਤ ਨਿਕਲ ਆਇਆ। ਜਿਹੜਾ NIA ਦਾ ਵਕੀਲ ਆ ਉਹਦਾ ਪਿਛੋਕੜ ਵੀ ਸੰਗੀਆਂ ਵਾਲਾ ਨਿਕਲ ਆਇਆ, ਰੌਲਾ ਉਹਦਾ ਵੀ ਪੈਂਦਾ ਪਿਆ। ਸੋ ਇੱਥੇ ਵੀ ਹੁਣ ਸਵਾਲ ਤੇ ਬਹੁਤ ਉੱਠਣਗੇ, ਔਰ ਸਵਾਲ ਉੱਠਣਗੇ ਵੀ ਕਿਉਂਕਿ ਦੇਖੋ ਕਿਵੇਂ ਇੱਕ ਹੇਠਲੀ ਅਦਾਲਤ 'ਚ ਕਹਾਣੀ ਹੈ ਜਿਹੜੀ ਉਹ ਮਜ਼ਬੂਤੀ ਨਾਲ ਪੇਸ਼ ਕੀਤੀ ਜਾਂਦੀ ਹੈ ਤੇ ਉਸ ਕਹਾਣੀ ਦੀ ਜਿੱਤ ਵੀ ਹੁੰਦੀ ਹੈ, ਕਿਵੇਂ ਉਹ ਉਤਲੀ ਅਦਾਲਤ 'ਚ ਜਾ ਕੇ ਕਹਾਣੀ ਹੈ ਜਿਹੜੀ ਦਮ ਤੋੜ ਜਾਂਦੀ ਹੈ। ਇਹ ਕਿੱਥੇ ਕਮਜ਼ੋਰੀ ਆ, ਕੀ ਫਰਕ ਆ, ਇਹ ਸਾਰੀਆਂ ਚੀਜ਼ਾਂ ਸਾਫ਼ ਹੋਣੀਆਂ ਲਾਜ਼ਮੀ ਆ। ਔਰ ਦੂਜੀ ਚੀਜ਼ ਹੁਣ ਦੇਖਣਾ ਇਹ ਵੀ ਦਿਲਚਸਪ ਹੋਏਗਾ ਕਿ ਜੋ ਆਮ ਤੌਰ ਤੇ ਨਰਿੰਦਰ ਮੋਦੀ ਸਰਕਾਰ ਨਹੀਂ ਕਰ ਰਹੀ, ਚਾਹੇ ਉਹ ਅਸੀਮਾਨੰਦ ਹੋਵੇ, ਚਾਹੇ ਉਹ ਕਰਨਲ ਪੁਰੋਹਿਤ ਹੋਵੇ, ਚਾਹੇ ਉਹ ਪ੍ਰਿਗਿਆ ਹੋਵੇ, ਕਿਸੇ ਵੀ ਮਾਮਲੇ 'ਚ ਉਹ ਨਾ ਤੇ ਜ਼ਮਾਨਤ ਨੂੰ ਚੈਲੰਜ ਕਰਦੀ ਹੈ ਅੱਪਰ ਕੋਰਟ 'ਚ, ਨਾ ਕਿਸੇ ਦੇ ਬਰੀ ਹੋਏ ਨੂੰ ਚੈਲੰਜ ਕਰਦੀ ਹੈ। ਹੁਣ ਦੇਖਣਾ ਦਿਲਚਸਪ ਹੋਏਗਾ ਕਿ 100 ਬੰਦਾ ਮਰਿਆ, 100 ਬੰਦੇ ਦਾ ਕਤਲੇਆਮ ਹੋਇਆ, 100 ਬੰਦੇ ਦੇ ਕਤਲ ਦੇ ਦੋਸ਼ ਜਿਹਦੇ ਤੇ ਲੱਗਦੇ ਆ, ਅਦਾਲਤ ਨੇ ਉਹਨੂੰ ਬਰੀ ਕੀਤਾ। ਕਿ ਇਸ ਮਾਮਲੇ ਨੂੰ ਵੀ ਅੱਗੇ ਨਰਿੰਦਰ ਮੋਦੀ ਸਰਕਾਰ ਚੈਲੰਜ ਨਹੀਂ ਕਰੂਗੀ? ਜੇ ਨਹੀਂ ਕਰੂਗੀ ਤੇ ਫਿਰ ਮੇਰੇ ਖਿਆਲ ਦੇ ਨਾਲ ਕੰਨ ਤੇ ਲਿਖਿਆ ਸੱਚ ਪੜ੍ਹ ਲੈਣਾ ਚਾਹੀਦਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਪੋਕਸੋ ਐਕਟ ਦੇ ਵਿੱਚ ਤਰਮੀਮ ਸੰਬੰਧੀ ਕੇਂਦਰ ਨੇ ਸੁਪਰੀਮ ਕੋਰਟ ਵਿੱਚ ਰਿਪੋਰਟ ਸੌਂਪੀ ਹੈ। ਦੇਖੋ ਇਹ ਜਿਹੜਾ ਕਾਨੂੰਨ ਆ ਇਹ ਹੈਗਾ ਬੱਚਿਆਂ ਨੂੰ ਇਹ ਜਿਹੜੇ ਸੈਕਸੁਅਲ ਅਫੈਂਸ ਇਹਨਾਂ ਤੋਂ ਬਚਾਉਣ ਤੋਂ। ਸੋ ਇਸ ਮਾਮਲੇ ਦੇ ਵਿੱਚ ਹੁਣ ਇਹ ਤਰਮੀਮ ਕਰਨ ਜਾ ਰਹੀ ਆ। ਮੇਰੇ ਖਿਆਲ ਦੇ ਨਾਲ ਤਰਮੀਮ ਇਹ ਕੀਤੀ ਜਾਏਗੀ ਕਿ ਜਿੱਦਾਂ 0 ਤੋਂ 12 ਸਾਲ ਦੇ ਬੱਚੇ ਆ, ਜੇ ਕੋਈ ਉਹਨਾਂ ਦੇ ਨਾਲ ਜ਼ਬਰ ਜਨਾਹ ਕਰਦਾ ਤਾਂ ਇਹਨਾਂ ਸਾਰੇ ਮਾਮਲਿਆਂ 'ਚ ਸਜ਼ਾ ਜਿਹੜੀ ਹੈ ਉਹ ਮੌਤ ਦੀ ਹੋਵੇ, ਯਾਨੀ ਕੈਪੀਟਲ ਪਨਿਸ਼ਮੈਂਟ ਹੋਵੇ ਜੀ। ਔਰ ਤੁਹਾਨੂੰ ਯਾਦ ਹੋਣਾ ਹੈ ਕਿ ਨਿਰਭਇਆ ਕਾਂਡ ਜਦੋਂ ਵਾਪਰਿਆ ਸੀ ਦਿੱਲੀ 'ਚ, ਉਸ ਤੋਂ ਬਾਅਦ ਵੀ ਇਸ ਤਰ੍ਹਾਂ ਦਾ ਹੀ ਮਾਹੌਲ ਸੀ ਪੂਰੇ ਭਾਰਤ ਦੇ ਵਿੱਚ। ਯਾਦ ਹੋਣਾ ਤੁਹਾਨੂੰ, ਮੋਮਬੱਤੀਆਂ ਉਦਾਂ ਹੀ ਲੋਕਾਂ ਦੇ ਹੱਥਾਂ 'ਚ ਸੀਗੀਆਂ, ਲੋਕ ਉਬਲੇ ਪਏ ਸਨ ਕਿ ਸਾਡੇ ਮੁਲਕ 'ਚ ਕੀ ਚੱਲਦਾ ਪਿਆ। ਪਰ ਉਸ ਤੋਂ ਬਾਅਦ ਕੁਛ ਤਰਮੀਮਾਂ ਹੋਈਆਂ ਸੀਗੀਆਂ, ਸੋਧਾਂ ਹੋਈਆਂ ਸੀ, ਤਾਂ ਇੱਕ ਕਮੇਟੀ ਬਿਠਾਈ ਗਈ ਸੀ ਉਸ ਸਮੇਂ, ਸ਼ਾਇਦ ਉਹ ਮੇਰੇ ਖਿਆਲ ਦੇ ਨਾਲ ਉਹ ਤਤਕਾਲੀਨ ਚੀਫ ਜਸਟਿਸ ਸੀਗੇ ਸੁਪਰੀਮ ਕੋਰਟ ਦੇ JS ਖੁਰਾਣਾ ਜੀ, ਉਹਨਾਂ ਦੀ ਅਗਵਾਈ ਹੇਠ ਬਣੀ ਸੀਗੀ। ਤਾਂ ਉਹਨਾਂ ਨੇ ਕੈਪੀਟਲ ਪਨਿਸ਼ਮੈਂਟ ਨੂੰ ਰੱਦ ਕੀਤਾ ਸੀਗਾ ਕਿ ਕੈਪੀਟਲ ਪਨਿਸ਼ਮੈਂਟ ਇਸ ਮਸਲੇ ਦਾ ਹੱਲ ਨਹੀਂ ਹੈਗਾ। ਪਰ ਫਿਰ ਵੀ ਕਿਉਂਕਿ ਰੌਲਾ ਬਹੁਤ ਪਿਆ ਸੀਗਾ, ਕੁਛ ਮਾਮਲਿਆਂ 'ਚ ਜਿਹੜੇ ਵਿਲੱਖਣ ਹੁੰਦੇ, ਖਾਸ ਹੁੰਦੇ, ਜਿਹਨਾਂ ਨੂੰ ਆਪਾਂ ਰੇਅਰੈਸਟ ਆਫ ਰੇਅਰ ਕਹਿੰਦੇ ਆ, ਤਾਂ ਉਹ ਕਹਿੰਦੇ ਕਿ ਕੁਛ ਮਾਮਲਿਆਂ ਦੇ ਵਿੱਚ ਇਹ ਸਜ਼ਾ ਰੱਖੀ ਜਾਊਗੀ। ਬਾਅਦ ਦੇ ਵਿੱਚ ਇਹ ਸੋਧ ਹੋਈ ਸੀਗੀ ਜੀ। ਖੈਰ ਉਸ ਤੋਂ ਬਾਅਦ ਹੋਇਆ ਕੀ ਆ ਕਿ ਕੁਛ ਸਟੇਟਾਂ ਨੇ, ਜਿੱਦਾਂ ਮੱਧ ਪ੍ਰਦੇਸ਼ ਵੀ ਇੱਕ ਆ, ਹਰਿਆਣਾ ਵੀ ਇੱਕ ਆ, ਤੇ ਮੇਰੇ ਖਿਆਲ ਦੇ ਨਾਲ ਰਾਜਸਥਾਨ ਵੀ ਇੱਕ ਆ, ਇਹਨਾਂ ਸਟੇਟਾਂ ਨੇ ਬੱਚਿਆਂ ਨਾਲ ਇਸ ਤਰ੍ਹਾਂ ਦਾ ਜੇ ਕੋਈ ਵਹਿਸ਼ੀਕਰਨ ਕਰਦਾ ਤੇ ਉਹਨਾਂ ਲਈ ਫਾਂਸੀ ਦੀ ਸਜ਼ਾ ਰੱਖ ਦਿੱਤੀ ਹੈ ਆਪਣੇ ਪੱਧਰ ਤੇ। ਸੋ ਇਹ ਹੁਣ ਪੱਕੇ ਤੌਰ ਤੇ ਪੂਰੇ ਭਾਰਤ ਦੇ ਵਿੱਚ ਰੱਖਣ ਨੂੰ ਫਿਰਦੇ ਆ। ਹੁਣ ਇਹਦੇ ਤੇ ਸੁਣਵਾਈ ਹੈ ਜਿਹੜੀ ਉਹ 27 ਅਪ੍ਰੈਲ ਨੂੰ ਹੋਊਗੀ। ਇਹਨਾਂ ਨੇ ਪੈਕਸੋ ਐਕਟ ਦੇ ਵਿੱਚ ਤਰਮੀਮ ਲਈ ਜਿਹੜੀ ਰਿਪੋਰਟ ਸੀ ਉਹ ਸੌਂਪ ਦਿੱਤੀ ਹੈ ਸੁਪਰੀਮ ਕੋਰਟ ਨੂੰ। ਪਰ ਇਹਦੇ ਵਿੱਚ ਹੁਣ ਦੇਖੋ, ਜੇ ਆਪਾਂ ਉੜਦੀ ਜੀ ਝਾਤ ਪਾਉਣੀ ਹੋਵੇ ਸਾਰੇ ਮਸਲੇ ਤੇ, ਜੋ ਕੁਛ ਵਾਪਰਦਾ ਪਿਆ ਉਹ ਤੇ ਦਿਲ ਕੰਬਾਊ ਹੈ ਹੀ ਹੈ। ਕਦੇ ਕਿਤੇ ਕਿਸੇ ਕੁੜੀ ਨਾਲ ਦਰਿੰਦਗੀ ਹੋ ਜਾਂਦੀ ਹੈ, ਕਦੇ ਕਿਸੇ ਬੱਚੇ ਨਾਲ ਦਰਿੰਦਗੀ ਹੋ ਜਾਂਦੀ ਹੈ। ਪਰ ਕੁਛ ਲੋਕ ਇਸ ਮਾਮਲੇ ਨੂੰ ਦੂਸਰੇ ਪੱਖ ਤੋਂ ਵੀ ਦੇਖਦੇ ਆ, ਜੋ ਆਮ ਤੌਰ ਤੇ ਸਾਡੇ ਇੰਡੀਆ 'ਚ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ। ਤਸਵੀਰ ਦਾ ਦੂਸਰਾ ਪਹਿਲੂ, ਲੋਕ ਕਹਿ ਰਹੇ ਆ ਕਿ ਜੇ ਇਹ ਕੈਪੀਟਲ ਪਨਿਸ਼ਮੈਂਟ ਰੱਖੀ ਜਾਊਗੀ ਹਰੇਕ ਮਾਮਲੇ 'ਚ, ਜਿਵੇਂ ਰੇਅਰੈਸਟ ਆਫ ਰੇਅਰ ਦੇ ਵਿੱਚ ਰੱਖੀ ਜਾਂਦੀ ਆਮ ਤੌਰ ਤੇ, ਤਾਂ ਜਦੋਂ ਤੁਸੀਂ ਹਰੇਕ ਮਾਮਲੇ 'ਚ ਕਰ ਦਿਓਗੇ, ਫਿਰ ਮੰਨ ਲਓ ਜਿਹੜੇ ਇਸ ਤਰ੍ਹਾਂ ਦੇ ਦਰਿੰਦੇ ਆ ਉਹ ਫਿਰ ਜ਼ਿਆਦਾ ਹੱਤਿਆਵਾਂ ਕਰਨਗੇ, ਕਿਉਂਕਿ ਜੇ ਉਹ ਆਪਣੇ ਸ਼ਿਕਾਰ ਨੂੰ ਛੱਡਣਗੇ ਤੇ ਉਹਨਾਂ ਨੂੰ ਲੱਗੂਗਾ ਕਿ ਅਸੀਂ ਮਰਦੇ ਆ। ਤਾਂ ਇਸ ਤਰ੍ਹਾਂ ਜਿਹੜੀਆਂ ਹੱਤਿਆਵਾਂ ਹੁੰਦੀਆਂ ਇਹਨਾਂ ਵਹਿਸ਼ੀਕਾਰਿਆਂ 'ਚ, ਉਹਨਾਂ ਦੀ ਗਿਣਤੀ ਬਹੁਤ ਵੱਧ ਸਕਦੀ ਹੈ। ਸੋ ਇੱਕ ਤਸਵੀਰ ਦਾ ਇਹ ਪੱਖ ਪੇਸ਼ ਕੀਤਾ ਜਾ ਰਿਹਾ। ਪਰ ਹੁਣ ਅਗਲੀ ਜਿਹੜੀ ਕਾਰਵਾਈ ਹੋਣੀ ਆ ਉਹ ਕੇਂਦਰ ਨੇ ਕਰਨੀ ਹੈ ਜਾਂ ਸੁਪਰੀਮ ਕੋਰਟ ਨੇ ਕਰਨੀ ਹੈ, ਦੇਖੋ। ਪਰ ਉਦੋਂ ਤੱਕ ਮੇਰੇ ਖਿਆਲ ਦੇ ਨਾਲ ਵਹਿਸ਼ੀ ਦਰਿੰਦੇ ਇਹ ਕਾਰਵਾਈਆਂ ਕਰਦੇ ਰਹਿਣਗੇ ਜਦੋਂ ਤੱਕ ਜ਼ਹਿਨੀਅਤ ਦੇ ਵਿੱਚ ਜਿਹੜੇ ਇਹ ਖੁੰਗ ਉੱਗੇ ਹੋਏ ਆ ਨਾ, ਜਿਹੜੀਆਂ ਖੁੰਗੀਆਂ ਬਣੀਆਂ ਹੋਈਆਂ ਇਹਨਾਂ ਦੇ ਜਿਹੜਾ ਵਹਿਸ਼ੀ ਪੁਣੇ ਵਾਲੇ ਇਹਨਾਂ ਦੇ ਜੜ੍ਹਾਂ ਲੱਗੀਆਂ ਹੋਈਆਂ, ਜਦੋਂ ਤੱਕ ਇਹ ਨਹੀਂ ਨਿਕਲਦੀਆਂ ਜਾਂ ਕੋਈ ਸਜ਼ਾ ਦਾ ਡਰ ਨਹੀਂ ਹੁੰਦਾ, ਕੋਈ ਸਖਤ ਸਜ਼ਾ ਜਿਹੜੀ ਕਿ
ਜਿੱਦਾਂ ਤਿਲ ਮਾਰਨ ਵਾਲੀ ਹੋਵੇ। ਜਦੋਂ ਵੀ ਸੂਰਜ ਚੜੇ ਤੇ ਉਸ ਬੰਦੇ ਨੂੰ ਇਹ ਹੋਵੇ ਕਿ ਅੱਜ ਸ਼ਾਮ ਤੱਕ ਮੈਂ ਇੱਕ ਨਵੀਂ ਮੌਤ ਮਰਨਾ ਹੈ। ਤਾਂ ਜਦੋਂ ਤੱਕ ਕੋਈ ਇਹੋ ਜਿਹਾ ਡਰ ਨਹੀਂ ਪੈਂਦਾ ਜਾਂ ਜ਼ਹਿਨੀਅਤ ਸਾਫ਼ ਨਹੀਂ ਹੁੰਦੀ, ਉਦੋਂ ਤੱਕ ਇਹ ਕਾਰੇ ਚੱਲਦੇ ਰਹਿਣਗੇ। ਦੂਸਰੇ ਪਾਸੇ ਇਹਨਾਂ ਦੇ ਜਿਹੜੇ ਇਸ ਤਰ੍ਹਾਂ ਦੇ ਕਾਰਵਾਈ ਚੱਲਦੇ ਰਹਿਣਗੇ। ਉਦੋਂ ਵੀ ਕਾਨੂੰਨ ਸਖਤ ਕੀਤਾ, ਨਿਰਭਇਆ ਵਾਲੇ ਜਿਹੜੇ ਦੋਸ਼ੀ ਆ ਉਹ ਹਾਲੇ ਤੱਕ ਵੀ ਅੰਡਰ ਟ੍ਰਾਇਲ ਤੁਰਦੇ ਫਿਰਦੇ ਆ। ਜੀ 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 ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਰੋਹਿੰਗਿਆ ਦੀਆਂ ਝੁੱਗੀਆਂ ਸਾੜਨ ਦੀ ਇੱਕ ਭਾਜਪਾ ਨੇਤਾ ਨੇ ਲਈ ਹੈ ਜ਼ਿੰਮੇਵਾਰੀ। ਦੇਖੋ ਇਹ ਕਿੱਡਾ ਮੈਂ ਕਹੂੰਗਾ ਕਿ ਗਲਤ ਕੰਮ ਕੀਤਾ ਇਹਨਾਂ ਨੇ। ਜਿਹੜੇ ਲੋਕ ਪਹਿਲਾਂ ਹੀ ਘਰਾਂ ਚੋਂ ਜਿਹੜੇ ਜਿਵੇਂ ਗੁਰਦਾਸ ਮਾਨ ਨੇ ਆਖਿਆ ਸੀ, ਉਜੜ ਗਿਆ ਦਾ ਦੇਸ਼ ਨਾ ਕੋਈ ਮਰਿਆ ਦਾ ਨਾ ਥਾਂ ਜੀ, ਉਹ ਜਿਨ੍ਹਾਂ ਦੇ ਨਾਲ ਹਾਲਾਤ ਪਹਿਲਾਂ ਹੀ ਏਡਾ ਵੱਡਾ ਮਜ਼ਾਕ ਕਰਕੇ ਗਏ ਕਿ ਆਪਣੇ ਘਰ ਛੱਡ ਕੇ, ਆਪਣਾ ਦੇਸ਼ ਛੱਡ ਕੇ, ਵਤਨ ਛੱਡ ਕੇ, ਆਲਣਾ ਛੱਡ ਕੇ ਦਰ ਬਦਰ ਹੋਏ ਪਏ ਆ, ਉਹਨਾਂ ਦੀਆਂ ਝੁੱਗੀਆਂ ਨੂੰ ਸਾੜ ਦਿੱਤਾ ਜਾਣਾ। ਔਰ ਉਸ ਤੋਂ ਬਾਅਦ ਫਿਰ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਹਿਣਾ ਕਿ ਆਹ ਝੁੱਗੀਆਂ ਸੀ ਸਾੜੀਆਂ, ਜਿੱਦਾਂ ਬਹੁਤ ਬਹਾਦਰੀ ਵਾਲਾ ਕੰਮ ਕੀਤਾ ਹੁੰਦਾ ਨਾ, ਜਿਵੇਂ ਬੀਜਿੰਗ ਦੇ ਵਿੱਚ ਜਾ ਕੇ ਤਿਰੰਗਾ ਚੜਾਇਆ ਹੁੰਦਾ, ਸਰਾਇਆ ਹੁੰਦਾ, ਤੇ ਏਦਾਂ ਜ਼ਿੰਮੇਵਾਰੀ ਲਈ ਜਾ ਰਹੀ ਹੈ। ਇਹ ਭਾਰਤੀ ਜਨਤਾ ਪਾਰਟੀ ਦਾ ਇੱਕ ਨੇਤਾ, ਇਹਨਾਂ ਦਾ ਨੌਜਵਾਨ ਨੇਤਾ ਮਨੀਸ਼ ਚੰਦੇਲਾ, ਇਹਨੇ ਇੱਕ ਕਰਤੂਤ ਕੀਤੀ ਆ। ਹਾਲਾਂਕਿ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੇ ਪਾਇਆ ਉਹ ਪੋਸਟ ਹੈ ਜਿਹੜਾ ਰਿਮੂਵ ਕਰ ਦਿੱਤਾ ਗਿਆ, ਪਰ ਉਦੋਂ ਤੱਕ ਸਕਰੀਨਸ਼ਾਟ ਬਣ ਚੁੱਕੇ ਸਨ। ਤੇ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਤੇ ਹੁਣ ਇਹ ਕਹਿੰਦੀ ਆ ਕਿ ਜਿਹੜੇ ਵਕੀਲ ਤੇ ਐਕਟਿਵਿਸਟ ਹੈ ਪ੍ਰਸ਼ਾਂਤ ਭੂਸ਼ਣ, ਉਹਨਾਂ ਨੇ ਸ਼ਿਕਾਇਤ ਕਰ ਦਿੱਤੀ ਹੈ, ਜਾ ਕੇ ਸ਼ਿਕਾਇਤ ਕਰ ਦਿੱਤੀ। ਉਹ ਕਹਿੰਦੇ ਕਿ ਟਵਿੱਟਰ ਤੇ ਇਹਨੇ ਆਪ ਕਬੂਲ ਕੀਤਾ ਕਿ ਮਦਨਪੁਰ ਖਾਦਰ ਵਿੱਚ ਜਿਹੜੀਆਂ ਰੋਹਿੰਗਿਆ ਮੁਸਲਮਾਨਾਂ ਦੀਆਂ ਝੁੱਗੀਆਂ ਸੀਗੀਆਂ ਕਿ ਮੈਂ ਉਹਨਾਂ ਦੇ ਵਿੱਚ ਜਾ ਕੇ ਅੱਗ ਲਾਈ ਹੈ, ਤੇ ਅੱਗ ਲੱਗੀ ਹੈ ਰਾਤ ਨੂੰ 3:30 ਵਜੇ, ਤੇ ਨਾਲ ਦੀ ਨਾਲ ਇਹ ਟਵੀਟ ਹੋ ਜਾਂਦਾ। ਇਹਦਾ ਮਤਲਬ ਹੈ ਕਿ ਇਹਨੇ ਹੀ ਕੰਮ ਕੀਤਾ। ਸੋ ਸ਼ਿਕਾਇਤ ਦਰਜ ਹੋ ਗਈ ਆ, ਪਰ ਇਹਦੇ ਵਿੱਚ ਨੁਕਸਾਨ ਉਹਨਾਂ ਦਾ ਬਹੁਤ ਜ਼ਿਆਦਾ ਹੋਇਆ। ਕਿਤੇ ਇਹ ਆ ਕਿ ਸੈਂਕੜੇ ਝੁੱਗੀਆਂ ਜਿਹੜੀਆਂ ਉਹ ਸੜ ਗਈਆਂ। ਔਰ ਇਸ ਤੋਂ ਇਲਾਵਾ ਉਹਨਾਂ ਝੁੱਗੀਆਂ ਦੇ ਵਿੱਚ, ਕਿਉਂਕਿ ਉਹਨਾਂ ਦੇ ਕੋਲ ਕਿਹੜਾ ਰੱਖਣੇ ਬਣੇ, ਕਿਹੜੀਆਂ ਅਲਮਾਰੀਆਂ ਬਣੀਆਂ ਜਾਂ ਕਿਹੜੇ ਤਹਿਖਾਨੇ ਬਣੇ ਆ, ਉਹ ਸੜੀਆਂ ਝੁੱਗੀਆਂ ਦੇ ਨਾਲ ਹੀ ਉਹਨਾਂ ਦੀ ਤਕਦੀਰ ਸੜ ਗਈ, ਕਿਉਂਕਿ ਜਿਹੜੇ ਯੂਨਾਈਟਿਡ ਨੇਸ਼ਨ ਨੇ ਉਹਨਾਂ ਨੂੰ ਵੀਜ਼ਾ ਆਦਿਕ ਜਾਂ ਹੋਰ ਡਾਕੂਮੈਂਟ ਦਿੱਤੇ ਸੀ ਉਹ ਵੀ ਜਲ ਗਏ ਆ। ਇਸ ਤੋਂ ਇਲਾਵਾ ਜਿਹੜੇ ਅਸਥਾਈ ਪਛਾਣ ਪੱਤਰ ਮਿਲੇ ਹੁੰਦੇ ਆ ਜਿਹੜੇ, ਉਹ ਵੀ ਜਲ ਗਏ ਆ। ਯਾਨੀ ਇੱਕ ਵਾਰ ਫੇਰ ਉਹ ਜਿਉਂਦੇ ਤਿਉਂ ਹੋ ਗਏ ਜਿਵੇਂ ਅੱਗੇ ਆਪਣੇ ਮੁਲਕ ਚੋਂ ਉਜੜ ਕੇ ਆਏ ਸੀਗੇ। ਸੋ ਸਾਰੇ ਡਾਕੂਮੈਂਟ ਵਗੈਰਾ ਉਹਨਾਂ ਦੇ ਸੜ ਗਏ ਆ। ਹੁਣ ਉਹ ਸੜੇ ਤੇ ਨਾਲ ਤਕਦੀਰ ਵੀ ਉਹਨਾਂ ਦੀ ਸੜ ਗਈ ਆ। ਪਰ ਜਿਸ ਬੰਦੇ ਨੇ ਕਰਤੂਤ ਕੀਤੀ ਆ ਉਹ ਦੇਖੋ ਕਿਸ ਤਰ੍ਹਾਂ ਸ਼ੇਖੀਆਂ ਮਾਰਦਾ ਪਿਆ। ਪਰ ਮੇਰੇ ਖਿਆਲ ਦੇ ਨਾਲ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ, ਜਲਦ ਤੋਂ ਜਲਦ ਹੋਣੀ ਚਾਹੀਦੀ ਹੈ। ਔਰ ਜਿੰਨੇ ਵੀ ਇਹ ਹੈਗੇ ਆ, ਜਿੰਨੇ ਵੀ ਹੁਣ ਕਲੇਮ ਕਰਨ ਕਿ ਸਾਡੇ ਡਾਕੂਮੈਂਟ ਸੜੇ ਆ, ਮੇਰੇ ਖਿਆਲ ਦੇ ਨਾਲ ਨਵੇਂ ਸਿਰੇ ਤੋਂ ਚਾਹੇ UN ਹੋਵੇ ਚਾਹੇ ਇੰਡੀਆ ਹੋਵੇ, ਇਹਨਾਂ ਨੂੰ ਡਾਕੂਮੈਂਟ ਪ੍ਰੋਵਾਈਡ ਕਰਨੇ ਚਾਹੀਦੇ। ਔਰ ਇਹਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਜਿਹੜਾ ਉੱਥੇ ਡੋਲੇ ਫੈਲਾ ਕੇ ਕਹਿੰਦਾ ਕਿ ਆਹ ਕੰਮ ਮੈਂ ਕਰ ਦਿੱਤਾ। ਜੀ, ਤੇ ਬਾਕੀ ਵੈਸੇ ਜਿੱਦਾਂ ਦਾ ਮਾਹੌਲ ਹੋਇਆ ਤੁਸੀਂ ਦੱਸ ਰਹੇ ਆ ਸ਼ੁੱਧੀਕਰਨ ਦਾ, ਕੀ ਪਤਾ ਇਹ ਵੀ ਬਰੀ ਹੋ ਜਾਵੇ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ ਵੀ ਮਨਦੀਪ ਕੌਰ ਬਣੇਗੀ ਫਿਰ ਤੋਂ DSP। ਦੇਖੋ ਮਨਦੀਪ ਕੌਰ ਦਾ ਇਹਨਾਂ ਨੇ ਬਹੁਤ, ਮੈਂ ਕਹੂੰਗਾ ਨਾ ਕਿ ਸਾਰਾ ਜਿਹੜਾ ਕੈਰੀਅਰ ਤੇ ਜਾਂ ਜਿਹੜੀਆਂ ਉਹਦੀਆਂ ਪ੍ਰਾਪਤੀਆਂ ਸੀ ਸਾਰਾ ਕੁਛ ਹੀ ਇਹਨਾਂ ਖੂਹ ਚ ਪਾ ਦਿੱਤਾ ਸੀ ਇੱਕੋ ਝਟਕੇ ਚ। ਕਿਉਂਕਿ ਉਹ ਕੁੜੀ DSP ਸੀ, 3 ਵਾਰ ਦੀ ਉਹ ਏਸ਼ੀਆ ਚੈਂਪੀਅਨ ਆ, 1 ਵਾਰੀ ਉਹ ਰਾਸ਼ਟਰਮੰਡਲ ਖੇਡਾਂ ਚ ਸੋਨਾ ਫੁੰਡ ਕੇ ਆਈ ਸੀਗੀ। ONGC ਦੇ ਵਿੱਚ ਨੌਕਰੀ ਕਰਦੀ ਸੀਗੀ। ਪਰ ਕਿਉਂਕਿ ਤੁਹਾਨੂੰ ਪਤਾ ਹੀ ਖਿਡਾਰੀਆਂ ਦਾ ਇੱਕ ਸੁਪਨਾ ਹੁੰਦਾ ਕਿ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਨਾ, ਆਪਣੇ ਸੂਬੇ ਦੇ ਵਿੱਚ ਜੌਬ ਕਰਨਾ। ਸੋ ਇਸ ਕੁੜੀ ਦਾ ਵੀ ਸੁਪਨਾ ਸੀਗਾ ਕਿ ਮੈਂ ਪੰਜਾਬ ਪੁਲਿਸ ਦੇ ਵਿੱਚ DSP ਲੱਗਣਾ। ਸੋ ਸਪੋਰਟਸ ਕੋਟੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਖਿਡਾਰੀਆਂ ਨੂੰ ਇੱਦਾਂ ਦੀ ਨੌਕਰੀ ਦੇ ਦਿੱਤੀ ਜਾਂਦੀ ਆ। ਇੱਥੇ ਹਰਭਜਨ ਸਿੰਘ ਨੂੰ ਵੀ ਨੌਕਰੀ ਮਿਲੀ ਹੋਈ ਹੈ DSP ਦੇ ਤੌਰ ਤੇ, ਗਗਨਜੀਤ ਸਿੰਘ ਨੂੰ ਵੀ ਮਿਲੀ ਆ। ਉਹ ਕੁੜੀ ਆ ਜਿਹੜੀ ਹਰਮਨਪ੍ਰੀਤ ਕੌਰ, ਉਹਨੂੰ ਵੀ ਮਿਲੀ ਹੋਈ ਆ। ਸੋ ਇਹਨੇ ਵੀ ਇਹ ਸੁਪਨਾ ਦੇਖਿਆ। ਫਿਰ ONGC ਦੇ ਵਿੱਚ ਜਿਹੜੀ ਚੰਗੀ ਭਲੀ ਦੀ ਨੌਕਰੀ ਸੀ ਉਹ ਛੱਡ ਛਡਾ ਕੇ ਇੱਥੇ ਆ ਗਈ। ਹੋਇਆ ਕਿ ਕੁਛ ਦਿਨ ਪਹਿਲਾਂ ਹੋਮ ਮਿਨਿਸਟਰੀ ਨੇ ਇਹ ਆਰਡਰ ਕੱਢ ਦਿੱਤਾ ਕਿ ਇਸ ਕੁੜੀ ਨੂੰ ਦੁਬਾਰਾ ਡਿਮੋਟ ਕਰਕੇ DSP ਤੋਂ ਸਿਪਾਹੀ ਬਣਾ ਦਿਓ, ਕਿਉਂਕਿ ਇਹਦੀ ਵਿਦਿਅਕ ਯੋਗਤਾ ਜਿਹੜੀ ਉਹ DSP ਜੋਗੀ ਹੈ ਨਹੀਂ। ਵੈਸੇ ਇਹ ਗੱਲ ਵੱਖਰੀ ਆ ਕਿ ਜਿਹੜੀ ਬੇਅੰਤ ਸਿੰਘ ਦੇ ਪੋਤਰੇ ਦੀ ਵਿਦਿਅਕ ਯੋਗਤਾ ਉਹ ਰਬੜ ਵਾਂਗੂ ਖਿੱਚ ਖਿਚਾ ਕੇ ਇਹਨਾਂ ਨੇ ਪੂਰੀ ਕਰ ਦਿੱਤੀ ਸੀਗੀ। ਯੋਗਤਾ ਤੇ ਉਹ ਵੀ ਨਹੀਂ ਪੂਰੀ ਹੁੰਦੀ ਸੀ, ਪਰ ਇਹਦੇ ਵਿੱਚ ਇਹਨਾਂ ਨੇ ਕੁੜੀ ਨੂੰ ਰਚਿਕ ਮਾਤਰ ਵੀ, ਰੱਤੀ ਭਰ ਵੀ ਰਹਿਤ ਨਹੀਂ ਦਿੱਤੀ। ਫਿਰ ਹੋਇਆ ਕਿ ਬੜੇ ਵੱਡੇ ਪੱਧਰ ਤੇ ਇੱਥੇ ਵਿਰੋਧਤਾ ਸ਼ੁਰੂ ਹੋਈ ਕਿ ਤੁਸੀਂ ਇਹ ਕੀ ਚੰਦ ਚ ਲੱਗੇ ਜੇ ਚਾੜਨ। ਮਨਦੀਪ ਕੌਰ ਨੂੰ ਜੇ ਇਸ ਤਰ੍ਹਾਂ ਤੁਸੀਂ ਡਿਮੋਟ ਕਰੋਗੇ ਤੇ ਇਹਦੇ ਨਾਲ ਜਿਹੜੀਆਂ ਦੂਸਰੀਆਂ ਕੁੜੀਆਂ ਨੇ ਜਿਹੜੀਆਂ ਇੱਕੋ ਵੇਲੇ ਕਈ ਮੋਰਚਿਆਂ ਤੇ ਲੜਦੀਆਂ ਪਈਆਂ, ਇੱਕ ਤੇ ਉਹ
ਮੁਕਾਬਲੇਬਾਜ਼ੀ 'ਚ ਲੜਦੀਆਂ, ਦੂਸਰਾ ਸਮਾਜ ਨਾਲ ਵੀ ਲੜਦੀਆਂ ਜਿੱਥੇ ਮਰਦ ਪ੍ਰਧਾਨ ਸੋਚ ਆ, ਤੀਜਾ ਉਹ ਸਿਸਟਮ ਦੀਆਂ ਥੋੜਾਂ ਨਾਲ ਲੜਦੀਆਂ, ਫਿਰ ਉਹ ਵੀ ਡੀਮੋਰਲਾਈਜ਼ ਹੋਣਗੀਆਂ ਕਿਤੇ ਤੇ ਖਿਡਾਰਨਾਂ ਦੀ ਆਹ ਕਦਰ ਪੈਂਦੀ ਆ ਤੇ ਤੁਸੀਂ ਏਦਾਂ ਨਾ ਕਰੋ। ਸੋ ਵਾਹਵਾ ਵਿਰੋਧ ਹੋਇਆ ਔਰ ਪੁਲਿਸ ਡਿਪਾਰਟਮੈਂਟ ਦੇ ਵਿੱਚੋਂ ਵੀ ਵਿਰੋਧ ਹੋਇਆ, ਜੋ ਸੂਤਰ ਦੱਸਦੇ ਆ, ਕਿਉਂਕਿ ਬਹੁਤ ਸਾਰੇ ਖਿਡਾਰੀ ਪੰਜਾਬ ਪੁਲਿਸ 'ਚ ਜੋਬ ਕਰਦੇ ਆ, ਤਾਂ ਅੰਦਰ ਖਾਤੇ ਉਹਨਾਂ ਨੇ ਵੀ ਵਿਰੋਧ ਜਤਾਇਆ ਕਿ ਇਹ ਖਿਡਾਰਨ ਦੇ ਨਾਲ ਬਹੁਤ ਵੱਡਾ ਧੱਕਾ। ਕਿਉਂਕਿ ਦੇਖੋ ਨਾ, ਰਾਜ ਕਰਨਵੀਰ ਸਿੰਘ ਜੀ, ਮਸਲਾ ਇਹ ਆ ਕਿ ਇਸ ਕੁੜੀ ਨੇ ਬਹੁਤ ਲੰਮੇ ਸਮੇਂ ਤੱਕ ਫੀਲਡ ਤੇ ਰਾਜ ਕੀਤਾ, ਟਰੈਕ ਤੇ ਰਾਜ ਕੀਤਾ, ਹੁਣ ਇਹਦਾ ਕੈਰੀਅਰ ਢਲਾਣ ਤੇ ਆ। ਜੇ ਹੁਣ ਵਾਪਸ ਜਾ ਕੇ ONGC ਦੇ ਕੋਲ ਆ ਕੇ ਕਿ ਮੈਨੂੰ ਫਿਰ ਜੌਬ ਤੇ ਰੱਖ ਲਓ, ਉਹਨਾਂ ਨੇ ਤੇ ਬਾਈ ਚੜ੍ਹਦੇ ਸੂਰਜ ਨੂੰ ਸਲਾਮ ਕਰਨੀ ਹੈ। ਹੁਣ ਇਹ ਉਧਰ ਵੀ ਨਹੀਂ ਜਾ ਸਕਦੇ, ਤੇ ਜੇ ਘਰੋਂ ਵੀ ਧੱਕੇ ਬਾਹਰੋਂ ਵੀ ਧੱਕੇ ਤੇ ਕੁੜੀ ਜਾਊ ਕਿੱਥੇ? ਹੁਣ ਹੋਇਆ ਕੀ ਆ ਕਿ DGP ਨੇ ਇੱਕ ਲੈਟਰ ਲਿਖਿਆ। DGP ਨੇ ਇਸ ਕੁੜੀ ਬਾਰੇ ਹਾਂ ਦਾ ਨਾਰਾ ਮਾਰਿਆ ਕੈਪਟਨ ਅਮਰਿੰਦਰ ਸਿੰਘ ਕੋਲ ਕਿ ਇਹਨੂੰ ਥੋੜਾ ਜਿਹਾ ਵਕਫਾ ਦਿੱਤਾ ਜਾਵੇ, ਥੋੜਾ ਜਿਹਾ ਸਮਾਂ ਦਿੱਤਾ ਜਾਵੇ, ਇਹਨੂੰ ਕਿਹਾ ਜਾਵੇ ਕਿ ਆ ਜਿਹੜਾ ਤੈਅ ਸਮਾਂ ਇਹਦੇ ਦੌਰਾਨ ਤੂੰ ਆਪਣੀ BA ਦੀ ਡਿਗਰੀ ਜਿਹੜੀ ਆ ਉਹ ਕਰ ਲਾ। ਸੋ ਹੁਣ ਉਹ ਪੱਤਰ ਲਿਖਿਆ ਗਿਆ, ਉਸ ਪੱਤਰ ਤੇ ਜੇ ਕੈਪਟਨ ਅਮਰਿੰਦਰ ਸਿੰਘ ਸਹੀ ਪਾ ਦਿੰਦਾ ਤਾਂ ਇਸ ਕੁੜੀ ਨੂੰ ਇੱਕ ਵਕਫਾ ਮਿਲ ਜਾਊਗਾ ਜਿਹਦੇ ਦੌਰਾਨ ਇਹ ਆਪਣੀ ਕੁਆਲੀਫਿਕੇਸ਼ਨ ਪੂਰੀ ਕਰ ਸਕਦੀ। ਔਰ ਅੱਗੇ ਹੋਇਆ ਇਹ ਦੇਖੋ, ਪਹਿਲਾਂ ਕਰ ਲੈਣਾ ਚਾਹੀਦਾ ਸੀਗਾ, ਜਿੱਦਾਂ ਹਰਮਨਪ੍ਰੀਤ ਦੇ ਮਾਮਲੇ 'ਚ ਕੀਤਾ ਕਿ ਇਹਨਾਂ ਨੇ ਲੈਟਰ ਲਿਖ ਕੇ ਉਹ ਜਿਹੜਾ ਕੰਟਰੈਕਟ ਸੀਗਾ ਰੇਲਵੇ ਦੇ ਨਾਲ, ਜੋ ਉਹਨੂੰ 27 ਲੱਖ ਰੁਪਈਆ ਪੈਂਦਾ ਸੀਗਾ, ਉਹ ਇਹਨਾਂ ਨੇ ਮਾਫ ਕਰਵਾਇਆ। ਤਾਂ ਇਸ ਮਾਮਲੇ 'ਚ ਵੀ ਇੱਕ ਚਿੱਠੀ ਲਿਖਣੀ ਸੀ। ਉੱਦਾਂ ਵੀ ਤੇ ਚਿੱਠੀਆਂ ਜਿਹੜੀਆਂ ਇਹ ਸੱਜਣਾ ਨੂੰ ਲਿਖਦਾ ਹੀ ਰਹਿੰਦਾ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਾਲਿਆਂ ਨੂੰ, ਤੇ ਇੱਕ ਚਿੱਠੀ ਇਹ ਵੀ ਲਿਖ ਦਿੰਦਾ ਕਿ ਕੁੜੀ ਨੂੰ ਭਾਈ ਤੈਅਸ਼ੁਦਾ ਟਾਈਮ ਦੇ ਦਿਓ, ਇੱਕ ਵਕਫਾ ਦੇ ਦਿਓ, ਉਸ ਵਕਫੇ ਦੇ ਦੌਰਾਨ ਜੇ ਉਹਨੇ ਕੁਆਲੀਫਿਕੇਸ਼ਨ ਪੂਰੀ ਕਰ ਲਈ ਤੇ ਠੀਕ ਹੈ, ਨਹੀਂ ਤੇ ਫਿਰ ਰਾਮ ਭਲੀ ਕਰੂਗਾ। ਹੁਣ ਜਿਹੜੀ ਇਹ ਚਿੱਠੀ ਲਿਖੀ ਹੈ, ਚਿੱਠੀ ਤੇ ਕਾਰਵਾਈ ਹੋ ਜਾਂਦੀ ਹੈ, ਚਲੋ ਫਿਰ ਵੀ ਆਪਾਂ ਕਵਾਂਗੇ ਦੇਰ ਆਏ ਦਰੁਸਤ ਆਏਗਾ। ਸੋ ਇਹਦੇ ਵਿੱਚ ਇਹ ਹੋਏਗਾ ਕਿ ਜਿਹੜਾ ਤੈਅ ਸਮਾਂ ਹੋਏਗਾ, ਮਨਦੀਪ ਕੌਰ ਕੋਲ ਇੱਕ ਗੋਲਡਨ ਓਪਰਚੁਨਿਟੀ ਰਹੇਗੀ ਕਿ ਉਹ BA ਕਲੀਅਰ ਕਰ ਲਵੇ। ਔਰ ਇਸ ਤਰ੍ਹਾਂ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਹੋਇਆ, ਜਿਹਨਾਂ ਸਿਤਾਰਿਆਂ ਦਾ ਮੈਂ ਨਾਂ ਲਿਆ, ਉਹਨਾਂ ਨੇ ਜਦੋਂ DSP ਦੀ ਨੌਕਰੀ ਪ੍ਰਾਪਤ ਕੀਤੀ, ਉਹਨਾਂ ਚੋਂ ਕਈ ਇਹੋ ਜਿਹੇ ਸੀਗੇ ਕਿ ਜਿਨ੍ਹਾਂ ਨੇ ਕੁਆਲੀਫਿਕੇਸ਼ਨ ਜਿਹੜੀ ਆਪਣੀ ਉਹ ਨੌਕਰੀ ਹਾਸਲ ਕਰਨ ਤੋਂ ਬਾਅਦ ਪੂਰੀ ਕੀਤੀ ਆ। ਸੋ ਜੇ ਇਸ ਮਾਮਲੇ 'ਚ ਏਦਾਂ ਹੋ ਜਾਂਦਾ ਤੇ ਕੋਈ ਪਰਲੋ ਨਹੀਂ ਆ ਜਾਂਦੀ, ਤਾਂ ਮੇਰੇ ਖਿਆਲ ਦੇ ਨਾਲ ਇੰਨਾ ਕੁਛ ਕਰਨ ਤੋਂ ਬਾਅਦ ਜੇ ਸਰਕਾਰ ਕਰੇਗੀ ਉਹਨੂੰ ਠੀਕ ਤੇ ਕਿਹਾ ਜਾ ਸਕਦਾ, ਪਰ ਜੇ ਉਹ ਪਹਿਲਾਂ ਹੀ ਕਰ ਲੈਂਦੀ ਤਾਂ ਫਿਰ ਬਹੁਤ ਠੀਕ ਕਿਹਾ ਜਾਣਾ ਸੀਗਾ। ਜੀ ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਆਸ ਟੁੱਟ ਕੇ ਇੱਕ ਟੀਚਰ ਨੇ ਦਿੱਤੀ ਜਾਨ। ਦੇਖੋ, ਕਿਸਾਨ ਮਰਦੇ ਪਏ ਸਨ, ਮਜ਼ਦੂਰ ਮਰਦੇ ਪਏ ਸਨ, ਵਿਦਿਆਰਥੀ ਖੁਦਕੁਸ਼ੀਆਂ ਕਰਦੇ ਪਏ ਸਨ, ਇੱਥੋਂ ਤੱਕ ਕਿ ਛੋਟੇ ਕਾਰੋਬਾਰੀ ਖੁਦਕੁਸ਼ੀਆਂ ਕਰਦੇ ਪਏ ਸਨ, ਪਰ ਹੁਣ ਟੀਚਰ ਵੀ ਖੁਦਕੁਸ਼ੀਆਂ ਕਰਨ ਲੱਗ ਪਏ। ਅਸੀਂ ਜਾਵਾਂਗੇ ਕਿੱਧਰ? ਇਹ ਇੱਕ ਸਿੱਖਿਆ ਪ੍ਰੋਵਾਈਡਰ ਸੀਗਾ, ਬਦਕਿਸਮਤੀ ਦੇ ਨਾਲ ਸਰੀਰਕ ਪੱਖੋਂ ਵੀ ਯਾਰੀ ਸੀਗਾ, ਤਾਂ ਇਹਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਇਸ ਸਿੱਖਿਆ ਪ੍ਰੋਵਾਈਡਰ ਦਾ ਨਾਮ ਚੰਨਣ ਸਿੰਘ ਸੀਗਾ। ਚੰਨਣ ਸਿੰਘ ਦੀ ਜਿਹੜੀ ਖੁਦਕੁਸ਼ੀ ਆ ਉਹਦੀ ਵਜ੍ਹਾ ਇਹੋ ਹੀ ਰਹੀ ਆ ਕਿ ਉਹਦੀ ਜਿਹੜੀ ਨੌਕਰੀ ਸੀ ਉਹ ਆਰਜ਼ੀ ਨੌਕਰੀ ਸੀਗੀ, ਤਾਂ ਇਹਨੂੰ ਇਸ ਸਰਕਾਰ ਤੋਂ ਉਮੀਦ ਸੀਗੀ ਕਿ ਇਹ ਜਿਹੜੀ ਸਰਕਾਰ ਹੈ ਸਾਨੂੰ ਰੈਗੂਲਰ ਕਰੂਗੀ, ਜਿਹਦੇ ਨਾਲ ਇਹ ਹੋਊਗਾ ਕਿ ਜਿਹੜੀ ਸਾਡੀ ਨਿਗੂਣੀ ਜੀ ਤਨਖਾਹ ਉਹਦੇ 'ਚ ਇਜ਼ਾਫਾ ਹੋ ਜਾਊਗਾ, ਘਰ ਦਾ ਜਿਹੜਾ ਡੰਗ ਆ ਉਹ ਆਰਾਮ ਨਾਲ ਟੱਪ ਜਾਊਗਾ। ਪਰ ਹੋਇਆ ਉਲਟ। ਕੈਪਟਨ ਸਰਕਾਰ ਨੇ ਤੇ ਆ ਕੇ ਜਿਹੜੇ 40-40 ਹਜ਼ਾਰ ਤੇ ਪਹੁੰਚੇ ਪਏ ਸੀਗੇ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਜੇ ਪੱਕੇ ਹੋਣਾ ਜੇ ਤੇ 10,300 ਵਾਲੀ ਤਨਖਾਹ ਤੇ ਆ ਜਾਓ, ਜੇ ਕੱਚੇ ਰਹਿਣਾ ਤੇ ਤੁਰੇ ਫਿਰੋ, ਨਾ ਇੱਧਰ ਦੇ ਨਾ ਉੱਧਰ ਦੇ। ਤੇ ਹੁਣ ਇਹ ਬੰਦਾ ਦੱਸਦੇ ਆ ਕਿ ਬਹੁਤ ਜ਼ਿਆਦਾ ਨਿਰਾਸ਼ ਹੋ ਗਿਆ ਸੀ, ਇਹ ਟੀਚਰ ਹੈ ਜਿਹੜਾ ਹਤਾਸ਼ ਹੋ ਗਿਆ ਸੀ, ਹਾਰ ਕੇ ਫਿਰ ਇਹਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਜਿਹੜੀ ਉਹ ਖਤਮ ਕਰ ਲਈ ਆ। ਹੁਣ ਵੇਖੋ, ਇਸ ਸਿਸਟਮ ਦੀ ਜਿਹੜੀ ਕੰਮ ਕਰਨ ਵਾਲੀ ਬਣ ਗਈ ਆ ਉਹ ਇਹੋ ਜਿਹੀ ਆ ਕਿ 5 ਲੱਖ ਦੀ ਸਹਾਇਤਾ ਦਾ ਐਲਾਨ ਕਰ ਦਿੱਤਾ ਔਰ ਇਹਦੀ ਵਾਈਫ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕਰ ਦਿੱਤਾ। ਯਾਨੀ ਜੇ ਬੰਦੇ ਨੇ ਆਪਣੇ ਘਰਦਿਆਂ ਨੂੰ ਸੌਖਿਆਂ ਕਰਨਾ ਜਾਂ ਪੱਕੀ ਨੌਕਰੀ ਲੈਣੀ ਹੈ, ਜਾਂ ਤੇ ਉਹ ਆਪਣਾ ਬੱਚਾ ਬੱਸ ਦੇ ਥੱਲੇ ਦੇ ਦੇਵੇ ਔਰ ਬੱਸ ਵੀ ਵੱਡੇ ਘਰ ਵਾਲਿਆਂ ਦੀ ਹੋਵੇ, ਤੇ ਜਾਂ ਫਿਰ ਉਹ ਮਰ ਜਾਵੇ ਤੇ ਉਹਦੇ ਜੀਆਂ ਨੂੰ ਕੁਛ ਨਾ ਕੁਛ ਸਰਕਾਰ ਦੇ ਦਿੰਦੀ ਹੈ। ਇਹ ਕੈਸੀ ਸ਼ਰਤ ਰੱਖੀ ਹੋਈ ਹੈ ਸਰਕਾਰ ਨੇ, ਇੱਕ ਐਸਾ ਕ੍ਰਾਈਟੇਰੀਆ ਬਣਾਇਆ ਹੋਇਆ ਕਿ ਬੰਦੇ ਨੂੰ ਮਰ ਕੇ ਹੀ ਇਹਨਾਂ ਨੇ ਸਹਾਇਤਾ ਦੇਣੀ, ਤੇ ਜੇ ਆਹ ਕੁਛ ਜਿਉਂਦੇ ਜੀ ਕਰਦੇ ਉਹ ਠੀਕ ਨਹੀਂ ਹੈ। ਉਹ ਇਹ ਬਹੁਤ ਗਲਤ ਸਿਸਟਮ ਹੈ ਸਾਡੇ ਦੇਸ਼ ਦਾ, ਸਾਡੀ ਸਟੇਟ ਦਾ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਇਸ ਘਟਨਾ ਤੋਂ ਸਬਕ ਲਵੇ, ਪਰ ਜੇ ਸਬਕ ਸਿੱਖਣਾ ਹੋਵੇ ਤੇ ਉਹ ਤੇ
ਇਹਦੇ ਮੁੱਖ ਮੰਤਰੀ ਬਣਨ ਤੋਂ ਕੁਝ ਹਫ਼ਤੇ ਬਾਅਦ ਹੀ ਇੱਕ ਕਿਸਾਨ ਮਾਝੇ ਦੇ ਵਿੱਚ ਇੱਕ ਸੁਸਾਈਡ ਨੋਟ ਲਿਖ ਕੇ ਗਿਆ ਸੀਗਾ, ਜਿਸ ਸੁਸਾਈਡ ਨੋਟ ਤੇ ਉਹਨੇ ਲਿਖਿਆ ਸੀਗਾ ਬਕਾਇਦਾ ਵੱਡੇ ਵੱਡੇ ਅੱਖਰਾਂ 'ਚ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਆ, ਕਿਉਂਕਿ ਇਹਨੇ ਬਹੁਤ ਵੱਡੇ ਲਾਰੇ ਲਾਏ ਸੀਗੇ, ਬਹੁਤ ਵੱਡੇ ਵਾਅਦੇ ਕੀਤੇ ਸੀ। ਜਦੋਂ ਹੁਣ ਸੱਤਾ 'ਚ ਆ ਗਿਆ ਸਾਡੀ ਗੱਲ ਹੀ ਨਹੀਂ ਸੁਣਦਾ। ਤਾਂ ਉਸ ਚਿੱਠੀ ਤੋਂ ਬਹੁਤ ਵੱਡਾ ਸਬਕ ਲਿਆ ਜਾ ਸਕਦਾ ਸੀਗਾ। ਤਾਂ ਹੁਣ ਇੱਕ ਵਾਰੀ ਫੇਰ ਸਬਕ ਲਿਆ ਜਾ ਸਕਦਾ। ਜਿਹੜੇ ਦੂਸਰੇ ਇਹਨਾਂ ਵਰਗੇ ਆ, ਕਿਉਂਕਿ ਦੇਖੋ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੜ੍ਹਾਈ ਤੇ ਲਾਈ ਆ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਖੱਜਲ ਖੁਆਰੀ ਕੱਟ ਕੇ ਡਿਗਰੀਆਂ ਕਰਕੇ ਇੱਥੋਂ ਤੱਕ ਆਪਣੇ ਆਪ ਨੂੰ ਪੁੱਜਦਾ ਕੀਤਾ, ਉਹਨਾਂ ਨੂੰ ਜਦੋਂ ਨਗੂਣੀ ਤਨਖਾਹ ਤੇ ਕਿਸੇ ਨੂੰ 5000 ਤੇ ਕਿਸੇ ਨੂੰ 15000 ਤੇ, ਔਰ ਉਹ ਵੀ ਕਿਸੇ ਨੂੰ 8-8 ਮਹੀਨੇ ਤੋਂ ਤਨਖਾਹ ਨਹੀਂ ਮਿਲੀ, ਕਿਸੇ ਨੂੰ 4-4 ਮਹੀਨੇ ਤੋਂ ਤਨਖਾਹ ਨਹੀਂ ਮਿਲੀ, ਉਹ ਇਸ ਹਾਲਤ ਦੇ ਵਿੱਚ ਜਦੋਂ ਪਹੁੰਚ ਜਾਣਗੇ ਫਿਰ ਨਿਰਾਸ਼ ਤੇ ਹੋਣਗੇ। ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ, ਕਿਉਂਕਿ ਉਹਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਜਦੋਂ ਵੀ ਆਵਾਂਗੇ ਸਾਰਿਆਂ ਨੂੰ ਰੈਗੂਲਰ ਕਰ ਦਿਆਂਗੇ, ਤੇ ਹੁਣ ਉਸ ਵਾਅਦੇ ਤੋਂ ਭੱਜੇ ਨਾ, ਜਿਵੇਂ ਆਮ ਦੂਜੇ ਵਾਅਦਿਆਂ ਤੋਂ ਭੱਜਦਾ, ਘੱਟੋ ਘੱਟ ਆਹ ਵਾਅਦਾ ਹੀ ਪੂਰਾ ਕਰ ਦੇਵੇ, ਆਹ ਵਾਅਦਾ ਹੀ ਪੁਗਾ ਦੇਵੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਤੇ ਮੁੰਡੇ ਦੇ ਅਤੇ ਕਾਕੀ ਦੇ ਉੱਤੇ ਪਰਚਾ। ਦੇਖੋ ਇਹਨਾਂ ਤੇ ਨਜਾਇਜ਼ ਮਾਈਨਿੰਗ ਦਾ ਪਰਚਾ ਦਰਜ ਹੋ ਗਿਆ ਇਹਨਾਂ ਦੋਨਾਂ ਤੇ। ਕਮਲਪ੍ਰੀਤ ਸਿੰਘ ਕਾਕੀ ਦੇ ਮੇਰੇ ਖਿਆਲ ਦੇ ਨਾਲ ਉਹੀ ਆ ਜਿਹੜਾ ਕੁਛ ਦਿਨ ਜਿਵੇਂ ਆਉਂਦੇ ਸੀ ਨਾ ਮਸ਼ਹੂਰੀ ਚ ਅਮਿਤਾਭ ਬੱਚਨ ਕੇ ਕੁਛ ਦਿਨ ਗੁਜ਼ਾਰੋ ਹਮਾਰੇ ਗੁਜਰਾਤ ਮੇਂ, ਤੇ ਇਹ ਕੁਛ ਦਿਨ ਮੇਰੇ ਖਿਆਲ ਦੇ ਨਾਲ ਉਹ ਕਹਿੰਦਾ ਸੀਗਾ ਨਾ ਜਿਵੇਂ ਕੁਛ ਦਿਨ ਗੁਜ਼ਾਰੋ ਹਮਾਰੇ ਗੁਜਰਾਤ ਮੇਂ, ਤੇ ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਸੀ ਕੁਛ ਦਿਨ ਗੁਜ਼ਾਰੋ ਹਮਾਰੀ ਆਪ ਮੇਂ, ਤੇ ਇਹ ਮੇਰੇ ਖਿਆਲ ਦੇ ਨਾਲ ਕੁਛ ਦਿਨ ਆਮ ਆਦਮੀ ਪਾਰਟੀ ਚ ਵੀ ਗੁਜ਼ਾਰ ਕੇ ਗਿਆ ਸੀਗਾ, ਹੈ ਅਕਾਲੀ ਦਲ ਵੱਲੋਂ ਸੀਗਾ। ਤੇ ਹੁਣ ਇਹਨਾਂ ਦੋਨਾਂ ਤੇ ਪਰਚਾ ਹੋਇਆ, ਕਮਲਪ੍ਰੀਤ ਸਿੰਘ ਕਾਕੀ ਤੇ ਵੀ, ਔਰ ਦੂਸਰਾ ਜਗਰੂਪ ਸਿੰਘ ਸੇਖਵਾਂ ਜਿਹੜਾ ਕਿ ਸੇਵਾ ਸਿੰਘ ਸੇਖਵਾਂ ਦਾ ਸਪੁੱਤਰ ਹੈ। ਇਹਨਾਂ ਦੋਨਾਂ ਤੇ ਨਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਹੋਇਆ। ਹਾਲਾਂਕਿ ਦੋਨੇ ਹੀ ਡਿਨਾਈ ਕਰਦੇ ਪਏ ਆ, ਕਿਉਂਕਿ ਜਗਰੂਪ ਸਿੰਘ ਸੇਖਵਾਂ ਦਾ ਤਾਂ ਕੋਈ ਵਰਜਨ ਨਹੀਂ ਆਇਆ ਪੱਤਰਕਾਰਾਂ ਦੇ ਕੋਲ, ਤਾਂ ਕਮਲਪ੍ਰੀਤ ਸਿੰਘ ਕਾਕੀ ਹੈ ਜਿਹੜਾ ਉਹ ਇਸ ਗੱਲ ਨੂੰ ਡਿਨਾਈ ਕਰਦਾ ਪਿਆ। ਉਹ ਕਹਿੰਦਾ ਕਿ ਇਹ ਸਿਆਸੀ ਬਦਲਾਖੋਰੀ ਦੇ ਤੌਰ ਤੇ ਮਾਮਲਾ ਦਰਜ ਹੋਇਆ। ਅਸਲ ਦੇ ਵਿੱਚ ਦੱਸਦੇ ਆ ਕਿ ਜਿਸ ਦਿਨ ਹੈਲੀਕਾਪਟਰ ਸ਼ਾਟ ਖੇਡਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ, ਤਾਂ ਜੋ ਉੱਥੇ ਟਿੱਪਰ ਵਗੈਰਾ ਚੱਲਦੇ ਪਏ ਸੀ ਉਹਦੀ ਜਾਂਚ ਪੜਤਾਲ ਚੱਲੀ ਆ। ਤਾਂ ਉਹ ਜਾਂਚ ਪੜਤਾਲ ਚੱਲਦੀ ਅੱਗੇ ਫਿਰ ਇੱਥੋਂ ਤੱਕ ਪਹੁੰਚੀ ਹੈ ਕਿ ਦੋਵਾਂ ਤੇ 379 ਤੇ 120 ਵੀ ਵਰਗੀਆਂ ਧਾਰਾ ਜਿਹੜੀਆਂ ਲਾ ਕੇ ਮੁਕੱਦਮਾ ਦਰਜ ਕਰ ਲਿਆ ਗਿਆ। ਹਾਲਾਂਕਿ ਜਿਹੜੀ ਪੁਲਿਸ ਆ ਉਹ ਹਾਲੇ ਵੀ ਜਿੱਦਾਂ ਤਰਪਕਦੀ ਹੁੰਦੀ ਆ, ਉਹ ਡਰਦੀ ਜੀ ਕਹਿੰਦੀ ਹੈ ਜੀ ਹਾਲੇ ਕਾਰਵਾਈ ਚੱਲੀ ਜਾਂਦੀ ਹੈ, ਬਹੁਤਾ ਕੁਛ ਅਸੀਂ ਖੁੱਲ ਕੇ ਨਹੀਂ ਦੱਸ ਸਕਦੇ। ਸੋ ਇਹ ਮੁੱਦਾ ਜਿਹੜਾ ਉਹ ਉਸੇ ਹੈਲੀਕਾਪਟਰ ਸ਼ਾਟ ਨਾਲ ਹੀ ਜੋੜਿਆ ਜਾ ਰਿਹਾ ਕਿ ਉਸੇ ਇਲਾਕੇ ਦੀ ਜਿਹੜੀ ਮਾਈਨਿੰਗ ਹੁੰਦੀ ਸੀਗੀ ਉਹ ਕਿਤੇ ਨਾ ਕਿਤੇ ਇਹਨਾਂ ਨਾਲ ਜਾ ਜੁੜਦੀ ਸੀਗੀ। ਹੁਣ ਇਹ ਤੇ ਇਸ ਚੀਜ਼ ਤੋਂ ਕਰਦੇ ਪਏ ਆ, ਇਸ ਚੀਜ਼ ਦਾ ਖੰਡਨ ਕਰਦੇ ਪਏ ਆ, ਸਗੋਂ ਦੋਸ਼ ਲਾਉਂਦੇ ਪਏ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਸਾਡੇ ਤੇ ਮਾਮਲਾ ਦਰਜ ਕੀਤਾ ਜਾ ਰਿਹਾ। ਪਰ ਮਾਮਲਾ ਦਰਜ ਤੇ ਹੋ ਗਿਆ ਔਰ ਅਖਬਾਰਾਂ ਦੇ ਵਿੱਚ ਖਬਰਾਂ ਵੀ ਲੱਗ ਗਈਆਂ, ਫੋਟੋਆਂ ਵੀ ਆ ਗਈਆਂ, ਸਾਰਾ ਕੁਛ ਹੋ ਗਿਆ। ਹੁਣ ਕਾਰਵਾਈ ਕਦੋਂ ਹੋਊਗੀ ਇਹ ਕੈਪਟਨ ਅਮਰਿੰਦਰ ਸਿੰਘ ਹੀ ਬਿਹਤਰ ਦੱਸ ਸਕਦਾ, ਕਿਉਂਕਿ ਪਰਚੇ ਤੇ ਉਹ ਤੁਹਾਨੂੰ ਪਤਾ ਹੀ ਹੈ ਸੁਖਬੀਰ ਸਿੰਘ ਬਾਦਲ ਤੇ ਵੀ ਕਰੀ ਬੈਠਾ, ਪਰਚੇ ਤੇ ਵੱਡੇ ਨੇਤਾਵਾਂ ਤੇ ਹੋਏ ਪਏ ਆ, ਅੱਗੇ ਵੀ ਹੋਏ ਆ ਤੇ ਹੁਣ ਵੀ ਕਰੀ ਜਾਂਦੇ ਆ। ਪਰ ਕਾਰਵਾਈ ਕੀ ਹੋਊਗੀ ਉਹ ਸਮਾਂ ਦੱਸੂਗਾ। ਪਿੱਛੇ ਜੇ ਉਹ ਬੱਬੇ ਹਾਲੀ ਦਾ ਮੁੰਡਾ ਸੀਗਾ ਸ਼ਾਇਦ ਉਹ ਲੜ ਪਿਆ ਸੀਗਾ, ਉਹਦੇ ਤੇ ਵੀ ਪਰਚਾ ਦਰਜ ਹੋਇਆ ਸੀਗਾ। ਬਾਅਦ ਦੇ ਵਿੱਚ ਕੀ ਹੋਇਆ ਕਿਸੇ ਨੂੰ ਕੁਛ ਨਹੀਂ ਪਤਾ। ਫਿਰ ਇੱਥੇ ਮਲੋਟ ਲੜਾਈ ਹੋਈ ਸੀ ਕਾਲੀਆਂ ਦੀ, ਉਸ ਲੜਾਈ ਦੇ ਵਿੱਚ ਵੀ ਕਾਲੀਆਂ ਤੇ ਪਰਚਾ ਹੋ ਗਿਆ ਦਿਆਲ ਸਿੰਘ ਕੋਲਿਆਂ ਵਾਲੀ ਔਰ ਉਹਦੇ ਮੁੰਡੇ ਤੇ। ਬਾਅਦ ਚ ਉਹਦਾ ਕੀ ਵੱਟਾ ਅਜੇ ਤੱਕ ਉਹ ਵੀ ਬੁਝਾ ਰੱਖਿਆ। ਮਤਲਬ ਕਿ ਪਰਚੇ ਤੇ ਹੋ ਜਾਂਦੇ ਆ, ਪਰਚਾ ਤੁਰੇ ਫੇਰ ਹੀ ਮੰਨੀਏ। ਦੂਜੀ ਚੀਜ਼ ਇਹ ਆ ਕਿ ਦੇਖੋ ਕੱਲੇ ਕਾਲੀ ਤੇ ਇਸ ਖੇਡ ਦੇ ਵਿੱਚ ਹੈ ਨਹੀਂ ਗੇ, ਇਹ ਤੇ ਆਪਾਂ ਨੂੰ ਵੀ ਪਤਾ ਹੀ ਆ। ਇਹਨਾਂ ਦੀਆਂ ਆਪਣੀਆਂ ਜਿਹੜੀਆਂ ਖੁਫੀਆ ਰਿਪੋਰਟਾਂ ਸਾਰੀਆਂ ਕਹਾਣੀਆਂ ਦੱਸਦੀਆਂ। ਤਾਂ ਜਿਹੜੇ ਇਹਨਾਂ ਦੇ ਆਪਣੇ ਪਲੇਅਰ ਆ ਨਾ ਉਹਨਾਂ ਤੇ ਵੀ ਨੱਥ ਪਾਉਣ ਦੀ ਜ਼ਰੂਰਤ ਆ। ਇਹ ਤੇ ਚਲੋ ਵਿਰੋਧੀ ਧਿਰ ਵਾਲੇ ਹੈਗੇ ਆ, ਇਹ ਝੂਠੇ ਹੋਣ ਸੱਚੇ ਹੋਣ, ਇਹਨਾਂ ਨੇ ਆਪਣੇ ਤੇ ਲੱਗੇ ਦੋਸ਼ ਨਕਾਰਨੇ ਔਰ ਇਹ ਕਹਿ ਕੇ ਨਕਾਰਨੇ ਕਿ ਸਾਡੇ ਨਾਲ ਸਿਆਸੀ ਬਦਲਾਖੋਰੀ ਹੁੰਦੀ ਹੈ। ਪਰ ਜਿਹੜੇ ਇਹਨਾਂ ਦੇ ਆਪਣੀ ਬੁੱਕਲ ਦੇ ਚੋਰ ਆ ਉਹ ਵੀ ਇਹਨਾਂ ਨੂੰ ਨੱਥਣੇ ਚਾਹੀਦੇ ਆ, ਉਹ ਵੀ ਥੰਮਣੇ ਚਾਹੀਦੇ ਆ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਦੂਸਰੀ ਜਗ੍ਹਾ ਫੰਡ ਲਿਆਉਣ ਵਾਲੇ ਅਧਿਕਾਰੀਆਂ ਤੋਂ ਹੋਵੇ ਵਸੂਲੀ, ਜਿਹੜੀ ਵਿਧਾਨਕ ਕਮੇਟੀ ਨੇ ਕੀਤੀ ਹੈ ਸਿਫਾਰਿਸ਼। ਦੇਖੋ ਇਹ ਮਸਲਾ ਨਾ ਬਠਿੰਡੇ ਸ਼ਹਿਰ ਦਾ ਜੀ, ਇਹਦੇ ਵਿੱਚ ਇਹ ਆ ਕਿ 12 ਕਰੋੜ 45 ਲੱਖ ਰੁਪਏ ਦੀ ਗ੍ਰਾਂਟ ਸੀਗੀ ਜਿਹੜੀ ਨਗਰ ਨਿਗਮ ਬਠਿੰਡਾ ਨੂੰ ਮਿਲੀ ਸੀ। ਇਹ ਮਿਲੀ ਸੀ ਕਿ ਡਿਵੈਲਪਮੈਂਟ ਵਾਸਤੇ ਸ਼ਹਿਰ ਦੇ ਔਰ ਸੀਵਰੇਜ ਪ੍ਰੋਜੈਕਟ ਵਾਸਤੇ।
ਔਰ ਇਹ ਜਿਹੜੀ ਗ੍ਰਾਂਟ ਦਿੱਤੀ ਗਈ ਸੀ, ਇਹ ਦਿੱਤੀ ਗਈ ਸੀਗੀ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵੱਲੋਂ। ਔਰ ਉਹਨਾਂ ਨੇ ਸ਼ਰਤ ਲਾਈ ਸੀਗੀ ਕਿ ਭਾਈ ਇਹ ਜਿਹੜਾ ਪੈਸਾ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਪੈਸਾ ਇੱਧਰ ਉੱਧਰ ਚਲੇ ਜਾਂਦਾ ਸੀਗਾ, ਤਾਂ ਉਹਨਾਂ ਨੇ ਸ਼ਰਤ ਲਾਈ ਸੀਗੀ ਕਿ ਇਹ ਜਿਹੜਾ ਪੈਸਾ ਇਹ ਸਿਰਫ ਤੇ ਸਿਰਫ ਵਿਕਾਸ ਤੇ ਹੀ ਲੱਗੇਗਾ, ਨਾ ਤੇ ਤੁਸੀਂ ਇਹਦੇ ਨਾਲ ਕੋਈ ਨਵੀਨੀਕਰਨ ਕਰ ਸਕਦੇ ਹੋ, ਨਾ ਇਸ ਪੈਸੇ ਨੂੰ ਤੁਸੀਂ ਡਾਇਵਰਟ ਕਰ ਸਕਦੇ ਹੋ ਕਿਸੇ ਪਾਸੇ। ਸ਼ਰਤ ਸੀਗੀ। ਪਰ ਹੋਇਆ ਕਿ ਇਸ ਪੈਸੇ ਦੇ ਨਾਲ ਬਠਿੰਡਾ ਨਿਗਮ ਵਾਲਿਆਂ ਨੇ 10 ਬੱਸਾਂ ਖਰੀਦ ਲਈਆਂ। ਔਰ ਕਮਾਲ ਦੀ ਗੱਲ ਹੈ ਕਿ ਉਹਨਾਂ ਦੀ ਰਜਿਸਟ੍ਰੇਸ਼ਨ ਸੀਗੀ ਜਿਹੜੀ ਉਹ ਸਰਕਾਰੀ ਬੱਸਾਂ ਦੇ ਤੌਰ ਤੇ ਕਰਵਾ ਦਿੱਤੀ, PRTC ਸ਼ਾਇਦ ਉਹਦੇ ਵਿੱਚ ਕਰਾ ਦਿੱਤੀ ਸੀ। ਤਾਂ ਹੁਣ ਇਹਨਾਂ ਨੇ ਇੱਕ ਵਿਧਾਨਕ ਕਮੇਟੀ ਦਾ ਗਠਨ ਕੀਤਾ ਸੀ। ਵਿਧਾਨਕ ਕਮੇਟੀ ਨੇ ਜਾ ਕੇ ਸਿਫਾਰਿਸ਼ ਕੀਤੀ ਆ ਕਿ ਦੇਖੋ ਇਹ ਪੈਸਾ ਡਾਈਵਰਟ ਹੋ ਗਿਆ ਜਿਹੜਾ ਸ਼ਰਤਾਂ ਦਾ ਉਲੰਘਣ ਹੈ, ਤਾਂ ਲਿਹਾਜ਼ਾ ਇਹ ਕਰੋ ਕਿ ਜਿੰਨਾ ਵੀ ਪੈਸਾ ਗਿਆ ਇਹ ਸਾਰਾ ਪੈਸਾ ਉਹਨਾਂ ਅਧਿਕਾਰੀਆਂ ਤੋਂ ਵਸੂਲ ਕਰੋ, ਉਹਨਾਂ ਦੀਆਂ ਜੇਬਾਂ ਚੋਂ ਵਸੂਲ ਕਰੋ ਜਿਨ੍ਹਾਂ ਨੇ ਇਸ ਸਾਰੀ ਡਾਇਵਰਟਿੰਗ ਦੇ ਵਿੱਚ, ਸਾਰੇ ਮਾਮਲੇ ਦੇ ਵਿੱਚ ਭੂਮਿਕਾ ਅਦਾ ਕੀਤੀ ਹੈ। ਸੋ ਯਾਨੀ ਉਹ ਸਾਫ਼ ਤੌਰ ਤੇ ਕਹਿ ਰਹੇ ਆ ਕਿ ਜਿਹੜੇ ਸਰਕਾਰ ਚਲਾ ਕੇ, ਹੁਕਮ ਚਲਾ ਕੇ ਚਲੇ ਗਏ ਆ, ਉਹ ਤੇ ਚਲੇ ਗਏ ਆ, ਆ ਜਿਹੜੇ ਅਧਿਕਾਰੀ ਆ ਇਹਨਾਂ ਨੂੰ ਫੜੋ, ਇਹਨਾਂ ਦੀਆਂ ਜੇਬਾਂ ਚੋਂ ਕੱਢੋ ਪੈਸਾ। ਤੇ ਮੇਰੇ ਖਿਆਲ ਦੇ ਨਾਲ ਇਹ ਅਧਿਕਾਰੀਆਂ ਲਈ ਇੱਕ ਸਬਕ ਵੀ ਹੋ ਸਕਦਾ ਕਿ ਇਹ ਨਹੀਂ ਹੈ ਕਿ ਤੁਹਾਡੇ ਉੱਤੇ ਕੋਈ ਬੈਠਾ ਸਾਈਂ ਤੇ ਉਹ ਜੋ ਵੀ ਹੁਕਮ ਦੇਵੇ ਤੁਸੀਂ ਸਿਰ ਨਵਾ ਕੇ ਉਸ ਹੁਕਮ ਨੂੰ ਪ੍ਰਵਾਨ ਕਰ ਲਵੋ। ਇਹ ਵੇਖੋ ਹੀ ਨਾ ਕਿ ਸੰਵਿਧਾਨ ਕੀ ਕਹਿੰਦਾ, ਕਿ ਵਿਧੀ ਵਿਧਾਨ ਕੀ ਕਹਿੰਦਾ। ਪਰ ਦੂਜੀ ਚੀਜ਼ ਇਹ ਵੀ ਹੈ ਨਾ ਕਿ ਰਾਜ ਕਰਨਵੀਰ ਸਿੰਘ ਜੀ ਇਹਨਾਂ ਅਧਿਕਾਰੀਆਂ ਤੇ ਤਾਂ ਜ਼ੋਰ ਚੱਲਦਾ ਪਿਆ। ਆਹ ਕੈਗ ਦੀ ਰਿਪੋਰਟ ਆਈ ਆ, ਆਹ 6 ਕੁ ਹਫ਼ਤੇ ਜੇ ਅਸੀਂ ਪਿੱਛੇ ਹਟ ਕੇ ਗੱਲ ਕਰੀਏ ਤਾਂ ਕੈਗ ਦੀ ਰਿਪੋਰਟ ਕੀ ਕਹਿੰਦੀ ਆ ਕਿ ਇੰਨਾ ਰੁਪਈਆ ਜਿਹੜਾ ਕਿ ਬੇਅੰਤ ਰੁਪਈਆ ਕਿਹਾ ਜਾ ਸਕਦਾ, ਜਿਹਦਾ ਕਿ ਅੰਤ ਹੀ ਕੋਈ ਨਹੀਂ, ਇੰਨਾ ਰੁਪਈਆ ਉਹ ਇੱਧਰ ਦਾ ਉੱਧਰ ਤੇ ਉੱਧਰ ਦਾ ਇੱਧਰ ਕਰ ਦਿੱਤਾ ਗਿਆ। ਇੱਥੋਂ ਤੱਕ ਕਿ 263 ਕਰੋੜ ਰੁਪਈਆ ਜਿਹੜਾ ਉਹ ਕਾਦੀਆਂ ਦੀਆਂ ਮੀਟਿੰਗਾਂ ਤੇ ਖਰਚ ਆ ਗਿਆ। ਤਾਂ ਜਿਹੜੀ ਕੈਗ ਦੀ ਰਿਪੋਰਟ ਸੀਗੀ ਉਹ ਇਹਨਾਂ ਨੇ ਅਸੈਂਬਲੀ 'ਚ ਰੱਖੀ ਨਹੀਂ ਗੀ। ਲੇਖਾ ਕਮੇਟੀ ਕੋਲ ਕਹਿੰਦੇ ਸੀ ਕਿ ਅਸੀਂ ਰੱਖਣੀ ਹੈ, ਅੱਜ ਤੱਕ ਨਹੀਂ ਰੱਖੀ। ਤਾਂ ਜੇ ਇਹ 12 ਕਰੋੜ ਰੁਪਈਏ ਤੇ ਐਕਸ਼ਨ ਕਰ ਸਕਦੇ ਆ ਤੇ ਜਿਹੜਾ ਹਜ਼ਾਰਾਂ ਕਰੋੜ ਰੁਪਈਏ ਵਾਲਾ ਮਾਮਲਾ ਉਹਨੂੰ ਕਿਉਂ ਦਬਾਇਆ ਜਾ ਰਿਹਾ? ਸਭ ਤੋਂ ਵੱਡਾ ਸਵਾਲ ਆ ਕਿ ਉਸ ਰਿਪੋਰਟ ਨੂੰ ਲੇਖਾ ਕਮੇਟੀ ਕੋਲ ਲਿਆ ਕੇ ਤੇ ਬਾਅਦ ਦੇ ਵਿੱਚ ਅਸੈਂਬਲੀ 'ਚ ਲਿਆ ਕੇ ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਸਕਦੀ? ਜੀ ਜੀ ਜੀ। ਅਤੇ ਮਿੰਟੂ ਜੀ, ਜੇ ਨਾਲ ਹੀ ਆਪਾਂ ਗੱਲ ਕਰ ਲਈਏ ਵੀ ਪੰਜਾਬ ਦੀ ਜਿਹੜੀ ਕੈਬਨਿਟ ਦਾ ਵਿਸਥਾਰ ਹੋਣ ਜਾ ਰਿਹਾ, ਕੁਛ ਨਵੇਂ ਜਿਹੜੇ ਕੈਬਨਿਟ ਮਿਨਿਸਟਰ ਹੋਣਗੇ ਅਤੇ ਕੁਛ ਜਿਹੜੇ ਮਿਨਿਸਟਰ ਆਫ ਸਟੇਟ ਆ ਉਹਨਾਂ ਦਾ ਰੁਤਬਾ ਵਧਾਇਆ ਜਾਊਗਾ। ਹਾਂ ਦੇਖੋ, ਇਹ ਵੀਰਵਾਲ ਦੀ ਖਿਚੜੀ ਬਣੀ ਪਈ ਸੀ ਕਈ ਦਿਨਾਂ ਦੀ ਜੀ, ਤਾਂ ਅੱਜ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ 9 ਚਿਹਰੇ ਯਾਨੀ ਕੈਪਟਨ ਅਮਰਿੰਦਰ ਸਿੰਘ ਦੇ 9 ਰਤਨ ਹੋਰ ਆ ਜਾਣਗੇ ਜੀ। ਤੇ ਇਹਦੇ ਵਿੱਚ ਨਾਮ ਜਿਹੜੇ ਆ ਉਹ ਤੇ ਮੇਰੇ ਕੋਲ ਹੈ ਨਹੀਂ ਕਿ ਪੱਕੇ ਤੌਰ ਤੇ ਕਿਹੜੇ ਕਿਹੜੇ ਆ ਜੀ, ਇਹਨਾਂ ਨੇ ਮੈਨੂੰ ਪਤਾ। ਵਿਜੇਂਦਰ ਸਿੰਗਲਾ ਇੱਕ ਤੇ ਸ਼ਾਇਦ ਇੱਕ ਸੁਖਜਿੰਦਰ ਸਿੰਘ ਰੰਧਾਵਾ ਕੁਛ ਹੈ, ਪਰ ਕੁਛ ਨਾਮ ਜਿਹੜੇ ਆ ਉਹ ਵਿੱਚ ਮਿਸਿਆ। ਜਿੱਦਾਂ ਰਾਜਾ ਵੜਿੰਗ ਸੀਗਾ, ਰਾਜਾ ਵੜਿੰਗ ਬਹੁਤ ਉਮੀਦ ਲਾਈ ਬੈਠਾ ਸੀ, ਕੁਲਜੀਤ ਸਿੰਘ ਨਾਗਰਾ ਸੀਗਾ। ਇਹ ਕੁਛ ਲੋਕਾਂ ਦੀਆਂ ਉਮੀਦਾਂ ਟੁੱਟ ਗਈਆਂ, ਕੁਛ ਲੋਕ ਜਿਹੜੇ ਲਿਸਟ 'ਚ ਆਣ ਕੇ ਅਸੀਂ ਆ ਗਏ ਆ। ਤਾਂ ਇਹਦੇ 'ਚ ਜੇ ਤੁਸੀਂ ਦੇਖੋਗੇ ਕਿ ਬਹੁਤਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਹੀ ਦਬਦਬਾ ਨਜ਼ਰ ਆਉਂਦਾ। ਇਹਨਾਂ ਦੇ ਵਿੱਚ ਜੇ ਮੈਂ ਭੁੱਲਦਾ ਨਹੀਂ, ਜੇ ਕੋਈ ਨਾਮ ਭੁੱਲ ਗਿਆ ਤੇ ਮਾਫ਼ ਕਰੋ ਕਿਉਂਕਿ ਮੈਨੂੰ ਪੱਕਾ ਨਾਮਾਂ ਦਾ ਨਹੀਂ ਪਤਾ। ਇੱਕ ਤੇ ਰੰਧਾਵਾ ਸਰਕਾਰੀ ਆ, ਵਿਜੇਂਦਰ ਸਿੰਗਲਾ, ਇੱਕ ਲੁਧਿਆਣੇ ਵਾਲਾ ਭਾਰਤ ਭੂਸ਼ਣ ਆ, ਜਿਹਨੂੰ ਭਾਰਤ ਭੂਸ਼ਣ ਆਸ਼ੂ ਕਹਿ ਦਿੰਦੇ ਆ, ਇੱਕ ਸੁੰਦਰ ਸ਼ਾਮ ਅਰੋੜਾ, OP ਸੋਨੀ ਹੈ ਸ਼ਾਇਦ, ਇੱਕ ਗੁਰੂ ਹਰਸਾਏ ਵਾਲਾ ਰਾਣਾ ਗੁਰਮੀਤ ਸੋਢੀ ਆ, ਇੱਕ ਰਾਮਪੁਰਾ ਫੂਲ ਵਾਲਾ ਮੁੰਡਾ ਗੁਰਪ੍ਰੀਤ ਕਾਂਗੜ, ਇੱਕ ਮੁਹਾਲੀ ਵਾਲਾ ਬਲਵੀਰ ਸਿੱਧੂ। ਇਹ ਨਾਂ ਨੇ ਸ਼ਾਇਦ। ਇਹਦੇ ਵਿੱਚ ਰਾਜਾ ਵੜਿੰਗ ਹੈ ਨੀਗਾ, ਦੇਖ ਲਓ ਰਾਜਾ ਵੜਿੰਗ ਹੈ ਨੀਗਾ। ਸਾਡੇ ਇਲਾਕੇ ਵਾਲਾ ਵੀ ਤੁਸੀਂ ਕਹਿੰਦੇ ਵੀ ਸ਼ਾਇਦ ਆ ਜਾਊਗਾ, ਪਰ ਉਹ ਵੀ ਰਹਿ ਗਿਆ। ਹਾਂ, ਉਹਦਾ ਵੇਖੋ ਉਹੀ ਰੱਟਾ ਜਿਹੜਾ ਕਿ ਆਪਾਂ ਸਵਾਲ ਚੁੱਕਦੇ ਸੀਗੇ ਨਾ, ਮੈਨੂੰ ਲੱਗਦਾ ਕਿ ਉਹੀ ਰੱਟਾ ਪੈ ਗਿਆ ਨਾ ਮੌਕੇ ਤੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉਹ ਆਪਣੇ ਦਿੱਲੀ ਨੂੰ ਹੀ ਲਿਆਉਣਾ ਚਾਹੁੰਦਾ ਪਹੁੰਚ ਚੁੱਕੀ ਤੇ ਉਹਦੇ ਤੇ ਰੌਲਾ ਪੈਂਦਾ। ਸੋ ਥਾਂ ਫਿਰ ਮੇਰੇ ਖਿਆਲ ਦੇ ਨਾਲ ਖਾਲੀ ਛੱਡ ਦਿੱਤੀ ਗਈ ਆ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਤਾਂ ਇਹੋ ਹੀ ਸੀਗਾ, ਕਿਉਂਕਿ ਮੇਰੀ ਦਿਲੀ ਇੱਛਾ ਜੇ ਕੋਈ ਪੁੱਛੇ ਕਿ ਖੇਡ ਮੰਤਰੀ ਕਿਹਨੂੰ ਲਾਉਣਾ ਚਾਹੀਦਾ ਤਾਂ ਮੈਂ ਅੱਜ ਵੀ ਕਹੂੰਗਾ ਕਿ ਖੇਡਾਂ ਦੇ ਸੁਧਾਰ ਵਾਸਤੇ ਪ੍ਰਗਟ ਸਿੰਘ ਨੂੰ ਖੇਡ ਮੰਤਰੀ ਬਣਾਉਣਾ ਲਾਜ਼ਮੀ ਸੀ। ਪਰ ਖੇਡ ਮੰਤਰੀ ਛੱਡੋ, ਇੱਥੇ ਤੇ ਹਾਲੇ ਤੱਕ ਖੇਤ ਮੰਤਰੀ ਨਹੀਂ ਮਿਲ ਰਿਹਾ ਸਾਨੂੰ। ਜੀ 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 ਬਿਲਕੁਲ। ਅਤੇ ਨਾਲ ਹੀ ਦੱਸਿਆ ਜਾਵਾਂ ਵੀ ਕੈਪਟਨ ਅਮਰਿੰਦਰ ਹੁਣਾਂ ਨੇ ਟਵੀਟ ਦੇ ਵਿੱਚ ਦੱਸਿਆ ਰਜ਼ੀਆ ਸੁਲਤਾਨਾ ਅਤੇ ਜਿਹੜੇ ਅਰੁਣਾ ਚੌਧਰੀ ਆ ਉਹਨਾਂ ਦੋਨਾਂ ਦੇ
ਜਿਹੜੇ ਆ ਕੈਬਨਿਟ ਮਿਨਿਸਟਰ ਵਜੋਂ ਉਹਨਾਂ ਨੂੰ ਐਲੀਵੇਟ ਕੀਤਾ ਜਾਊਗਾ, ਉਹਨਾਂ ਦਾ ਜਿਹੜਾ ਅਹੁਦਾ ਆ ਉਹ ਵਧਾ ਦਿੱਤਾ ਜਾਊਗਾ। ਅਤੇ ਮਿੰਟੂ ਜੀ ਇੱਥੇ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜਾ ਸਵਾਲ ਜਵਾਬ ਦਾ ਸਿਲਸਿਲਾ ਹੋਵੇਗਾ। ਜੇ ਸਰੋਤਿਓ ਤੁਸੀਂ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਤਾਂ ਕਾਲ ਕਰ ਸਕਦੇ ਹੋ। ਹੁਣ ਨੰਬਰ 408-272 ਜਿਹੜੇ 5200 ਦੇ ਉੱਤੇ 4082725200 ਦੇ ਉੱਤੇ। ਅਗਲੇ ਪ੍ਰੋਗਰਾਮ ਦਾ ਹਿੱਸਾ ਬਲਵਿੰਦਰ ਕੌਰ ਜੀ ਕਰਨਗੇ, ਮੈਨੂੰ ਕੁਛ ਨਿੱਜੀ ਕਾਰਨਾਂ ਕਰਕੇ ਕਿਸੇ ਜਗ੍ਹਾ ਦੇ ਉੱਤੇ ਜਾਣਾ ਪੈਣਾ ਹੈ, ਪਰ ਤੁਹਾਡੇ ਸਵਾਲ ਜਵਾਬ ਦਾ ਸਿਲਸਿਲਾ ਕਰਨ ਦੇ ਲਈ ਉਹ ਬਲਵਿੰਦਰ ਕੌਰ ਜੀ ਆ ਚੁੱਕੇ ਨੇ ਅਤੇ ਉਹ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਹਿੱਸਾ ਲੈਣਗੇ 10 ਵਜੇ ਤੱਕ। ਸੋ ਇੱਦਾਂ ਹੀ ਜਿਹੜੇ ਸਰੋਤੇ ਜੁੜੇ ਰਹੋ, ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਬ੍ਰੇਕ ਤੋਂ ਬਾਅਦ। ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਤਾਂ ਹੁਣ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559-905-2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559-905-2575। Platinum Home Mortgage Corporation is an equal housing lender and the loan is subject to credit approval। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜਵੈਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਦਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916-912-8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916-912-8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303022356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 530-751-5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916-686-2664 916-686-2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲਗਰੋਵ, ਕੈਲੀਫੋਰਨੀਆ।
ਸਤਿ ਸ਼੍ਰੀ ਅਕਾਲ। ਮੈਂ ਹਾਂ ਹਰਮਨਜੀਤ ਕੌਰ। ਮੈਂ ਸੁਣਦੀ ਹਾਂ ਤੇ ਤੁਸੀਂ ਵੀ ਸੁਣਦੇ ਰਹੋ ਪੰਜਾਬੀ ਰੇਡੀਓ USA। ਪਾਪਾ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਮਿੰਟੂ ਗੁਸਰੀਆ ਜੀ। ਇਸ ਭਾਗ ਦੇ ਵਿੱਚ ਮੈਂ ਤੁਹਾਡੇ ਨਾਲ ਹੋਵਾਂਗੀ। ਕੁਛ ਕਮੈਂਟ ਬਚੇ ਨੇ, ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਤੁਸੀਂ ਪੁੱਛ ਸਕਦੇ ਹੋ ਕਿਉਂਕਿ ਟਾਈਮ ਵੀ ਬਹੁਤ ਘੱਟ ਰਹਿੰਦਾ ਆ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲ ਹੁੰਦੇ ਨੇ ਜੀ। ਮਿੰਟੂ ਗੁਸਰੀਆ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਾਡੇ ਨਾਲ ਜੁੜੇ ਹੋਏ ਨੇ ਦਮਨਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣਾ ਮਿੰਟੂ ਬਾਈ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਤਾਂ ਥੋੜਾ ਜਿਹਾ ਵੱਲਾ ਜਿਹਾ, ਪਰ ਜਿਵੇਂ ਮਿੰਟੂ ਬਾਈ ਜੀ ਨੇ ਆਪਣਾ ਖਬਰ ਸੁਣਾਈ ਹੈ ਵੀ ਆਹ ਜਿਹੜੇ ਨਵੇਂ ਕਾਨੂੰਨ ਬਣਨ ਜਾ ਰਹੇ ਆ ਭਾਰਤ ਦੇ ਵਿੱਚ, ਜਿਹੜੇ ਆ ਰੇਪਿਸਟ ਹੈਗੇ ਆ ਜੀ। ਆਪਣਾ ਮਿੰਟੂ ਬਾਈ ਜੀ, ਇੱਕ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਹੈਗਾ। ਸੌਰੀ ਜੇ ਮੈਂ ਆਪਣਾ ਕੋਈ ਸ਼ਬਦ ਵੈਸੇ ਮਾੜਾ ਨਹੀਂ ਬੋਲਣਾ ਚਾਹੁੰਦਾ ਗਾ, ਪਰ ਜੇ ਤੁਹਾਨੂੰ ਕੋਈ ਮਾੜੀ ਗੱਲ ਲੱਗੇ ਤਾਂ ਮਾਫ਼ ਕਰਿਓ ਪਹਿਲਾਂ ਹੀ। ਜਿਵੇਂ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਇਹਨਾਂ ਦੇ ਵਿੱਚ ਸਾਰੇ ਕਿਤੇ ਕਲੱਬ ਵਗੈਰਾ ਖੁੱਲ੍ਹੇ ਹੋਏ ਆ ਨਾ, ਉਹ ਗੌਰਮੈਂਟ ਵੱਲੋਂ ਮਨਜ਼ੂਰਸ਼ੁਦਾ ਹੈਗੇ। ਤੇ ਉਹ ਇਹਨਾਂ ਲੋਕਾਂ ਦੇ ਲਈ ਆ ਜਿਹੜੇ ਆਪਣਾ ਤੁਸੀਂ ਕਹਿ ਸਕਦੇ ਜਿਹੜਾ ਦਿਮਾਗ ਜ਼ਿਆਦਾ ਖਰਾਬ ਹੈ, ਵੀ ਲੋਕ ਉੱਥੇ ਜਾਂਦੇ ਆ ਵੀ ਤਾਂ ਜੋ ਲੋਕਾਂ ਦੀਆਂ ਧੀਆਂ ਭੈਣਾਂ ਬਚ ਸਕਣ, ਹੈ ਨਾ ਜੀ। ਤੇ ਕੀ ਤੁਹਾਨੂੰ ਲੱਗਦਾ ਨਹੀਂ ਵੀ ਆਪਣਾ ਵੀ ਭਾਰਤ ਦੇ ਵਿੱਚ ਵੀ ਇਹ ਜਿਹੇ ਲਾਇਸੈਂਸ ਜਾਂ ਇਹ ਜਿਹੇ ਕੰਮ ਸ਼ੁਰੂ ਹੋਣੇ ਚਾਹੀਦੇ ਆ ਵੀ ਤਾਂ ਜੋ ਆਹ ਜਿਹੜੇ ਬਾਹਲੇ ਹੀ ਬੇਵਕੂਫ ਲੋਕ ਹੈ ਉਹ ਥੋੜ੍ਹਾ ਬਹੁਤ ਵੀ ਆਪਣਾ ਵੀ ਤੁਸੀਂ ਸਮਝਦੇ ਹੋ ਨਾ ਜੀ, ਅਤੇ ਆਪਣੀਆਂ ਧੀਆਂ ਭੈਣਾਂ ਬਚ ਸਕਣ। ਥੈਂਕ ਯੂ ਬਾਈ ਜੀ। ਥੈਂਕ ਯੂ ਜੀ। ਨਹੀਂ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਮੈਨੂੰ ਦੱਸੋ ਕਿ ਅਮਰੀਕਾ ਕੈਨੇਡਾ ਦੇ ਵਿੱਚ ਰੇਪ ਨਹੀਂ ਹੁੰਦੀ? ਅਮਰੀਕਾ ਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਾ ਹੁੰਦੇ ਆ, ਰਜਿਸਟਰਡ ਹੁੰਦੇ ਆ। ਜ਼ਰੂਰਤ ਤੇ ਇਸ ਗੱਲ ਦੀ ਆ ਕਿ ਇੱਕ ਤੇ ਦੇਖੋ ਥੋੜਾ ਜਿਹਾ ਜਿਹੜਾ ਇੱਕ ਪਾਬੰਦੀ ਵਾਲਾ, ਸਾਡੇ ਇੱਥੇ ਪਾਬੰਦੀ ਕੀ ਆ ਕਿ ਵਿਚਾਰਾਂ ਦਾ ਆਦਾਨ ਪ੍ਰਦਾਨ ਵੀ ਨਹੀਂ ਹੁੰਦਾ, ਇਸ ਤਰ੍ਹਾਂ ਦੀ ਕੋਈ ਸਿੱਖਿਆ ਵੀ ਹੈ ਨਹੀਂ ਸਾਡੇ ਢਾਂਚੇ ਦੇ ਵਿੱਚ। ਸੋ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਖੋਲਣੀਆਂ ਚਾਹੀਦੀਆਂ, ਚਰਚਾ ਹੋਣੀ ਚਾਹੀਦੀ ਆ। ਤਾਲੀਮ ਜਿਹੜੀ ਆ ਉਹ ਹਰੇਕ ਬੰਦੇ ਦੀ ਲਾਜ਼ਮੀ ਹੋਣੀ ਚਾਹੀਦੀ ਹੈ। ਤੁਸੀਂ ਡਾਟਾ ਚੁੱਕੋਗੇ ਜੇ ਤੇ ਬਹੁਤੇ ਜ਼ਿਆਦੇ ਆ ਜਿਹੜੇ ਉਹ ਰੇਪ ਇੱਦਾਂ ਦੇ ਲੋਕ ਹੀ ਕਰਦੇ ਆ ਜਿਹੜੇ ਬਹੁਤ ਘੱਟ ਪੜ੍ਹੇ ਲਿਖੇ ਹੁੰਦੇ ਆ। ਜੇ ਤੁਸੀਂ ਹੁਣ ਡਾਟਾ ਚੁੱਕੋਗੇ ਤੇ ਡਾਟਾ ਤੇ ਦੇਖੋ ਸਾਊਥ ਅਫਰੀਕਾ ਦੂਜੇ ਨੰਬਰ ਤੇ ਆ, ਯੂਨਾਈਟਿਡ ਸਟੇਟਸ ਪਹਿਲੇ ਨੰਬਰ ਤੇ ਆ, ਫਿਰ ਸਵੀਡਨ ਦੇਖੋ ਕਿੱਡਾ ਵਧੀਆ ਮੁਲਕ ਆ, ਉਹ ਤੀਸਰੇ ਨੰਬਰ ਤੇ ਆ, ਇੰਡੀਆ ਚੌਥੇ ਨੰਬਰ ਤੇ ਆ। ਸੋ ਤੁਸੀਂ ਇਹ ਸਾਰਾ ਕੁਛ ਗਿਣਾ ਲਿਆ ਕਿ ਇਹ ਦੇਸ਼ ਇੰਨਾ ਕੁਛ ਕਰਦੇ ਆ, ਬਾਵਜੂਦ ਇਸ ਦੇ ਵੀ ਇੱਥੇ ਤੁਸੀਂ ਦੇਖ ਲਓ ਕਿ ਕਿੱਡੇ ਵੱਡੇ ਅੰਕੜੇ ਆ। ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਚੀਜ਼ ਜਿਹੜੀ ਆ ਉਹ ਅਸੀਂ ਇਸ ਤਰ੍ਹਾਂ ਯਕਦਮ ਨਹੀਂ ਰੋਕ ਸਕਦੇ ਜਿੱਦਾਂ ਤੁਸੀਂ ਕਹਿ ਰਹੇ ਹੋ, ਪਰ ਫਿਰ ਵੀ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ, ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ। ਔਰ ਸਭ ਤੋਂ ਜ਼ਰੂਰੀ ਹੈ ਕਿ ਤਾਲੀਮ ਹੋਵੇ, ਵਿਚਾਰ ਖੁੱਲ੍ਹੇ ਹੋਣ। ਆ ਜਿਹੜੀ ਸਾਡੀ ਸੋਚ ਇੱਕ ਜਕੜੀ ਹੋਈ ਜਿਹੜੀ ਸੋਚ ਆ, ਇਹਨੂੰ ਥੋੜਾ ਜਿਹਾ ਖੋਲਣ ਦੀ ਜ਼ਰੂਰਤ ਹੈ, ਫਰਕ ਪੈ ਸਕਦਾ। ਕੈਪੀਟਲ ਪਨਿਸ਼ਮੈਂਟ ਦੀ ਆਪਾਂ ਗੱਲ ਕੀਤੀ ਸੀਗੀ ਕਿ ਦੇਖੋ ਜਿਹੜੇ ਫਿਰ ਸ਼ਿਕਾਰ ਆ ਨਾ ਉਹਨਾਂ ਨੂੰ ਜ਼ਿਆਦਾ ਮਾਰਿਆ ਜਾਇਆ ਕਰੂਗਾ, ਕਿਉਂਕਿ ਉਹਨੂੰ ਡਰ ਹੋਇਆ ਕਰੂਗਾ ਜਿਹੜਾ ਵੀ ਕੋਈ ਦਰਿੰਦਗੀ ਏਦਾਂ ਦੀ ਕਰੂਗਾ ਕਿ ਜੇ ਬਚ ਗਿਆ ਤੇ ਫਿਰ ਮੈਨੂੰ ਲੈ ਬੈਠੂਗਾ, ਮੈਂ ਮਰ ਜਾਊਗਾ। ਸੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਹਾਲੇ ਚਰਚਾ ਦਾ ਵਿਸ਼ਾ। ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ 'ਚ ਵੀ ਕੁਛ ਨਾ ਕੁਛ ਇਹੋ ਜਿਹਾ ਹੋ ਸਕਦਾ, ਕੋਈ ਨਾ ਕੋਈ ਐਜੂਕੇਸ਼ਨ ਦੇ ਵਿੱਚ ਸੁਧਾਰ ਹੋ ਸਕਦਾ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕਾਇਦਾ ਕਾਨੂੰਨ ਬਣ ਸਕਦਾ। ਇੰਤਜ਼ਾਰ ਕਰੋ ਥੋੜਾ ਜਿਹਾ। ਪਰ ਆਹ ਚੀਜ਼ਾਂ ਜਿਹੜੀਆਂ ਇਹ ਕਿਤੇ ਵੀ ਕ੍ਰਾਈਮ ਨਹੀਂ ਖਤਮ ਕਰ ਪਾਉਂਦੀਆਂ। ਇਹ ਜਿਵੇਂ ਤੁਹਾਨੂੰ ਮੈਂ ਅੰਕੜੇ ਦੱਸੇ ਆ, ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਦੇਸ਼ ਆ ਜਿਹੜੇ ਐਡਵਾਂਸ ਦੇਸ਼ ਮੰਨੇ ਜਾਂਦੇ ਆ, ਪਰ ਉਹਨਾਂ ਦੇ ਵਿੱਚ ਵੀ ਇਹ ਸਮੱਸਿਆ ਹੈ। ਜੀ 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 ਮਿੰਟੂ ਜੀ, ਜਿਸ ਤਰ੍ਹਾਂ ਇਹ ਤੁਸੀਂ ਪਹਿਲਾਂ ਗੱਲ ਕਰਕੇ ਹਟੇ ਆ, ਕਾਨੂੰਨ ਬਣਾਉਣ ਜਾ ਰਹੇ ਆ, ਅਤੇ ਇਹਦੇ ਵਿੱਚ ਇਹ ਵੀ ਇਹਨਾਂ ਨੂੰ ਰੱਖਣਾ ਪਊਗਾ ਕਿ ਕਾਨੂੰਨ ਜਿਹੜੇ ਬਣਦੇ ਉਹ ਮਿਸਯੂਜ਼ ਨਾ ਹੋਣ। ਕਈ ਵਾਰੀ ਜਿਸ ਤਰ੍ਹਾਂ ਦੇਖੋ ਭਾਰਤ ਬੰਦ ਰਿਹਾ, ਪਹਿਲਾਂ ਕਾਨੂੰਨ ਬਣ ਰਹੇ ਆ ਅਤੇ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਆ ਰਹੀਆਂ। ਨਹੀਂ ਦੇਖੋ, ਦੁਰਵਰਤੋਂ ਕੁਵਰਤੋਂ ਤੇ ਇੰਡੀਆ ਦੇ ਵਿੱਚ ਉਹਨਾਂ ਕਾਨੂੰਨਾਂ ਦੀ ਜ਼ਿਆਦਾ ਹੁੰਦੀ ਆ ਹਮੇਸ਼ਾ, ਜਿਹਦੇ ਸਖਤ ਹੁੰਦੇ ਆ। ਤਾਂ ਰੇਪ ਜਿਹੜੇ ਕੇਸ ਹੁੰਦੇ ਆ ਇੱਥੇ ਰਜਿਸਟਰਡ ਹੁੰਦੇ ਆ, ਉਹ ਇਹ ਨਹੀਂ ਹੈਗਾ ਕਿ ਉਹਨਾਂ ਦੀ ਸਜ਼ਾ ਬੜੀ ਸੌਫਟ ਆ, ਬੜੀ ਮੁਲਾਇਮ ਜੀ ਸਜ਼ਾ। ਇੱਥੇ ਹਾਲੇ ਵੀ ਬੜੀ ਸਖਤ ਸਜ਼ਾ, ਜਿੱਦਾਂ ਉਮਰ ਕੈਦ ਆ 20 ਸਾਲ ਤੱਕ ਹੋ ਜਾਂਦੀ ਆ। ਫਿਰ ਜਿੰਨੇ ਕੋਈ ਮਾਰਿਆ ਹੋਵੇ ਵਿਕਟਮ ਨੂੰ, ਉਹਨੂੰ ਫਾਂਸੀ ਤੱਕ ਦੀ ਵੀ ਸਜ਼ਾ ਹੋ ਜਾਂਦੀ ਆ।
ਤਾਂ ਉਮਰ ਲਈ ਕੈਦ ਕਰ ਦਿੱਤਾ ਜਾਂਦਾ। ਇੱਥੇ ਤਾਂ ਹੀ ਪਹਿਲਾਂ ਦੁਰਵਰਤੋਂ ਜਿਹੜੀ ਕਵਰਤੋਂ ਹੁੰਦੀ ਆਈ ਆ। ਸੋ ਇਹ ਜਿੰਨੇ ਵੀ ਕੇਸ ਆ, ਸਭ ਤੋਂ ਜ਼ਿਆਦਾ ਦੁਰਵਰਤੋਂ ਪੰਜਾਬ ਦੇ ਵਿੱਚ ਜੇ ਵੇਖੀਏ ਤਾਂ NDPS ਐਕਟ ਦੀ ਹੁੰਦੀ ਆ। NDPS ਐਕਟ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਸ ਸਮੇਂ ਹਜ਼ਾਰਾਂ ਇਹੋ ਜਿਹੇ ਬੰਦੇ ਹੋਣੇ ਆ ਜਿਹੜੇ ਕਈ ਉਹ ਇਹੋ ਜਿਹੇ ਬੰਦੇ ਆ ਜਿਹੜੇ ਕਦੇ ਨਸ਼ਾ ਥੋੜ੍ਹਾ ਬਹੁਤ ਕਰਦੇ ਸਨ, ਜਾਂ ਕਈ ਇਹੋ ਜਿਹੇ ਵੀ ਆ ਜਿਨ੍ਹਾਂ ਨੇ ਕਦੇ ਵੇਖਿਆ ਤੱਕ ਨਹੀਂ ਗਾ, ਕਿਉਂਕਿ ਉਹਦੇ ਵਿੱਚ ਬੜੀ ਸਖਤ ਸਜ਼ਾ ਉਹਨਾਂ ਕੇਸਾਂ ਦੇ ਵਿੱਚ ਫਸਾ ਦਿੱਤਾ ਜਾਂਦਾ। ਦੂਜੇ ਪਾਸੇ ਬਲਾਤਕਾਰ ਵਾਲੇ ਮਾਮਲਿਆਂ 'ਚ ਵੀ ਇਹੋ ਕੁਛ ਹੁੰਦਾ। ਸੋ ਇਸੇ ਕਰਕੇ ਹੀ ਅੱਗੇ ਦਲਿਤ ਵਾਲੇ ਮਾਮਲੇ 'ਚ ਰੌਲਾ ਪਿਆ SC ST ਐਕਟ ਦਾ, ਕਿਉਂਕਿ ਉਹਦੇ ਵਿੱਚ ਵੀ ਇਹੋ ਸ਼ਿਕਾਇਤਾਂ ਸੀ, ਕਿਉਂਕਿ ਉਹ ਵੀ ਕਾਨੂੰਨ ਬੜਾ ਹਾਰਡ ਸੀਗਾ। ਸੋ ਇੰਡੀਆ ਦੇ ਵਿੱਚ ਇਹ ਦੋਹਰੀ ਸਮੱਸਿਆ, ਇਹ ਬਿਲਕੁਲ ਤੁਸੀਂ ਠੀਕ ਕਿਹਾ ਕਿ ਜਿੱਥੇ ਸਜ਼ਾ ਜਦੋਂ ਸਖਤ ਰੱਖੀ ਜਾਂਦੀ ਹੈ ਇੰਡੀਆ ਦੇ ਵਿੱਚ, ਉੱਥੇ ਹੀ ਕਵਰਤੋਂ ਜ਼ਿਆਦਾ ਸ਼ੁਰੂ ਹੋ ਜਾਂਦੀ ਹੈ। ਸੋ ਇਹ ਦੋਹਰੀ ਸਮੱਸਿਆ, ਇਹਨਾਂ ਸਾਰੀਆਂ ਸਮੱਸਿਆਵਾਂ 'ਚੋਂ ਕਿੱਦਾਂ ਨਿਕਲਣਾ, ਇਹ ਵੀ ਇੱਕ ਸਮੱਸਿਆ ਹੈ। ਜੀ ਜੀ ਬਿਲਕੁਲ। ਰਾਜਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਮੇਰੀ ਇੱਕੋ ਹੀ ਹੈਗੀ ਛੋਟੇ ਜਿਹਾ ਸਵਾਲ ਜਿਹਾ ਹੀ ਆ, ਵਧਾਈਆਂ ਵੀ ਹੈ, ਸਾਰਾ ਕੁਛ ਹੀ ਹੈ ਵੀ ਇੱਕ ਤਾਂ ਜਿਹੜਾ ਚਲੋ ਕਾਨੂੰਨ ਇਹ ਜਿਹੜਾ ਬਣਦਾ ਸਖਤ ਤੋਂ ਸਖਤ ਬਣ ਜੇ ਤਾਂ ਜਿਹੜੇ ਦਰਿੰਦੇ ਆ ਇਹ ਕੁਛ ਨਾ ਕੁਛ ਟਿਕ ਜਾਣ, ਬਹੁਤ ਇਹ ਧੰਨਵਾਦੀ ਹੋਵੇਗਾ। ਮੇਰੇ ਖਿਆਲ ਤਾਂ ਚੰਗਾ ਇਹ ਉਪਰਾਲਾ ਹੈ। ਦੂਸਰਾ ਜਿਹੜਾ ਮੰਤਰੀ ਮੰਡਲ ਦੇ ਵਿੱਚ ਪੰਜਾਬ ਦੇ ਵਿੱਚ ਵਾਧਾ ਹੋਇਆ, ਇੱਕ ਛੋਟਾ ਜਿਹਾ ਮੈਨੂੰ ਅਫਸੋਸ ਹੈ, ਜਿਸ ਤਰ੍ਹਾਂ ਤੁਸੀਂ ਵੀ ਕਹਿ ਕੇ ਗਏ ਹੋ ਵੀ ਜਿਹੜਾ ਆਪਣੇ ਖੇਡ ਮੰਤਰੀ ਪ੍ਰਗਟ ਸਿੰਘ ਬਣਨਾ ਚਾਹੀਦਾ ਸੀ, ਆਉਣਾ ਚਾਹੀਦਾ ਸੀ। ਮੇਰਾ ਖਿਆਲ, ਮੈਨੂੰ ਇੱਥੇ ਕਰੈਕਟ ਕਰਿਓ ਤੁਸੀਂ ਵੀ ਇਹ ਮੇਰਾ ਠੀਕ ਹੈ, ਵੀ ਮੈਨੂੰ ਲੱਗਦਾ ਸਿੱਧੂ ਕਰਕੇ ਵਿਚਾਰਾ ਰਹਿ ਗਿਆ ਲੱਗਦਾ। ਤੇ ਪਰ ਦੂਜੇ ਪਾਸੇ ਜਿਹਦਾ ਨਾਂ ਵੀ ਨਹੀਂ ਸੁਣਿਆ ਸੀ, ਮੇਰਾ ਪੇਂਡੂ ਮੇਰਾ ਸਕਾ ਭਤੀਜਾ ਕਾਂਗੜ, ਉਹ ਵਧਾਈ ਲੈ ਗਿਆ, ਵਾਧੂ ਰਹਿ ਗਿਆ ਪਤੰਦਰ, ਵਧੀਆ। ਉਹਦੇ ਵਾਸਤੇ ਮੈਂ ਸਾਰਿਆਂ ਨੂੰ ਵਧਾਈਆਂ ਦਿੰਦਾ, ਸਾਡੀ ਜਿੱਤ ਹੋ ਗਈ। ਥੈਂਕ ਯੂ ਵੀਰ ਜੀ। ਚਲੋ ਸਾਡੇ ਵੱਲੋਂ ਵੀ ਵਧਾਈਆਂ, ਤੁਹਾਡਾ ਭਤੀਜਾ ਮੰਤਰੀ ਬਣ ਗਿਆ ਤੇ ਤੁਸੀਂ ਤੇ ਪਾਰਟੀ ਪੂਟੀ ਕਰੋ ਪਿਆਰ। ਪਰ ਦੂਜੇ ਪਾਸੇ ਜਿਹੜਾ ਪ੍ਰਗਟ ਵਾਲਾ ਮਾਮਲਾ ਹੈ ਨਾ, ਪ੍ਰਗਟ ਦੇ ਹੱਕ 'ਚ ਸਿੱਧੂ ਤੇ ਹੈਗਾ ਹੀ ਹੈਗਾ ਸੀਗਾ। ਹੋ ਸਕਦਾ ਕਿ ਸਿੱਧੂ ਦਾ ਹੱਥ ਹੌਲਾ ਕਰਨ ਲਈ, ਉਹਦਾ ਹੱਥ ਹੌਲਾ ਰੱਖਣ ਲਈ ਅਜਿਹਾ ਕੀਤਾ ਗਿਆ ਹੋਵੇ। ਪਰ ਮੈਂ ਤੇ ਰਾਜਕਰਨਵੀਰ ਸਿੰਘ ਅੱਗੇ ਵੀ ਇੱਕ ਪ੍ਰੋਗਰਾਮ ਦੇ ਵਿੱਚ ਚਰਚਾ ਕਰ ਚੁੱਕੇ ਸਾਂ ਕਿ ਦੁਆਬੇ ਦੇ ਵਿੱਚੋਂ ਨੁਮਾਇੰਦਗੀ ਮਿਲਣੀ ਬੜੀ ਔਖੀ ਆ, ਕਿਉਂਕਿ ਪ੍ਰਗਟ ਸਿੰਘ ਦੀ ਆਮਦ ਕਾਂਗਰਸ ਦੇ ਵਿੱਚ ਕੁਛ ਮਹੀਨੇ ਪਹਿਲਾਂ ਹੋਈ ਆ। ਤੇ ਜਿਹੜੇ ਉੱਥੇ ਦੁਆਬੇ ਦੇ ਟਕਸਾਲੀ ਘਾਗ ਕਾਂਗਰਸੀ ਬੈਠੇ ਆ, ਅੰਦਰ ਖਾਤੇ ਵਿਰੋਧਤਾ ਕਰਨਗੇ। ਔਰ ਦੂਸਰਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਪਸੰਦ ਹਾਲੇ ਵੀ ਰਾਣਾ ਗੁਰਜੀਤ ਹੈ ਦੁਆਬੇ ਚੋਂ। ਸੋ ਇਸ ਕਰਕੇ ਪ੍ਰਗਟ ਸਿੰਘ ਦਾ ਰਸਤਾ ਬੇਖਮ ਆ। ਅਸੀਂ ਉਦੋਂ ਵੀ ਚਰਚਾ ਕੀਤੀ ਸੀਗੀ। ਨਵਜੋਤ ਸਿੱਧੂ ਨੇ ਤੇ ਇੱਕ ਬਿਆਨ ਵੀ ਦੇ ਦਿੱਤਾ ਸੀਗਾ ਪਿੱਛੇ ਜੇ ਕਿ ਪ੍ਰਗਟ ਸਿੰਘ ਖੇਡ ਮੰਤਰੀ ਹੋਣਾ ਚਾਹੀਦਾ, ਚਰਚਾ ਛੇੜਿਆ ਸੀਗਾ ਉਹਨੇ। ਸੋ ਜੋ ਮਰਜ਼ੀ ਰਿਹਾ ਹੋਵੇ, ਕਾਰਨ ਜਿਹੜਾ ਮਰਜ਼ੀ ਰਿਹਾ ਹੋਵੇ, ਪਰ ਇੱਥੇ ਯੋਗਤਾ ਦਾ ਮੁੱਲ ਪੈਣਾ ਬਣਦਾ ਸੀਗਾ। ਪ੍ਰਗਟ ਸਿੰਘ ਯੋਗ ਆ, ਉਹ ਖੇਡ ਮੰਤਰਾਲੇ ਦੀ ਅਗਵਾਈ ਕਰ ਸਕਦਾ ਬਿਹਤਰ ਢੰਗ ਨਾਲ। ਸੋ ਜਿੰਨਾ ਉਹਦੇ ਕੋਲ ਗਿਆਨ ਹੈ, ਜਿੰਨਾ ਉਹਦੇ ਕੋਲ ਤਜਰਬਾ ਹੈ ਖੇਡਣ ਦਾ, ਜਿੰਨੀ ਉਹਦੀ ਆਪਾਂ ਯੋਗਤਾ ਲਾਉਂਦੇ ਆ, ਤਾਂ ਉਸ ਆਧਾਰ ਤੇ ਉਹਨੂੰ ਮੰਤਰੀ ਬਣਾਇਆ ਜਾਣਾ ਚਾਹੀਦਾ ਸੀ। ਘੱਟੋ ਘੱਟ ਖੇਡ ਮੰਤਰੀ ਤੇ ਜ਼ਰੂਰ ਬਣਾਉਂਦੇ ਹੋ। ਬਿਲਕੁਲ ਜੀ ਬਿਲਕੁਲ। ਅਗਲੇ ਕਾਲਰ ਲਵਾਂਗੇ। ਉਸ ਤੋਂ ਪਹਿਲਾਂ ਆਪਾਂ ਤੁਸੀਂ ਗੱਲ ਬਹੁਤ ਕਰ ਚੁੱਕੇ, ਦੱਸ ਚੁੱਕੇ ਸਾਡੇ ਜਿੰਨੇ ਵੀ ਸਰੋਤੇ, ਸਾਰਿਆਂ ਨੂੰ ਪਤਾ ਕਿ ਇੱਕੋ ਇੱਕ ਕੰਟਰੀ ਜਿੱਥੇ ਯੋਗਤਾ ਨਹੀਂ ਦੇਖੀ ਜਾਂਦੀ। ਜਿਸ ਤਰ੍ਹਾਂ ਸਾਰਿਆਂ ਨੂੰ ਆਸ ਸੀਗੀ ਕਿ ਬਣਾ ਦਿੱਤਾ ਜਾਊਗਾ ਇਹਨਾਂ ਨੂੰ। ਨਰਿੰਦਰ ਸਿੰਘ ਜੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਬਾਈ ਜੀ, ਮੇਰਾ ਸਵਾਲ ਆ, ਜਿੱਦਾਂ ਮੋਦੀ ਸਾਹਿਬ ਕਦੀ ਇੰਗਲੈਂਡ, ਕਦੀ ਅਮਰੀਕਾ, ਕੈਨੇਡਾ ਕਿਤੇ ਵੀ ਜਾਂਦੇ ਨੇ, ਉਹਦਾ ਬੜਾ ਵਿਰੋਧ ਹੁੰਦਾ ਆ, ਖਾਸ ਕਰਕੇ ਆਪਣੇ ਸਿੱਖ ਜਥੇਬੰਦੀਆਂ ਜਾਂ ਕਸ਼ਮੀਰੀ ਭਾਈਚਾਰਾ ਕੋਈ ਵੀ, ਉਹ ਬਹੁਤ ਅਗਰੈਸਿਵ, ਬੜੇ ਗੁੱਸੇ ਨਾਲ ਵਿਰੋਧ ਕਰਦੇ ਆ ਉਹਦਾ। ਤੇ ਤੁਹਾਨੂੰ ਕੀ ਲੱਗਦਾ ਇਹਦਾ ਨੁਕਸਾਨ ਉਲਟਾ ਜਿਹੜਾ ਗੁੱਸੇ ਨਾਲ ਅਸੀਂ ਕਰਦੇ ਇੰਨਾ ਵਿਰੋਧ, ਸਾਨੂੰ ਨੁਕਸਾਨ ਜ਼ਿਆਦਾ ਹੁੰਦਾ ਆ ਕਿ ਸਾਨੂੰ ਕੁਛ ਉਹਨਾਂ ਨੂੰ, ਸਾਨੂੰ ਉਹਦਾ ਕੋਈ ਫਾਇਦਾ ਹੋਊਗਾ ਆਉਣ ਵਾਲੇ ਟਾਈਮ ਦੇ ਵਿੱਚ? ਕਦੀ ਇੰਨੇ ਗੁੱਸੇ ਨਾਲ ਪ੍ਰੋਟੈਸਟ ਕਰਦੇ ਆ ਤੇ ਕੀ ਗੱਲ ਉਹ ਸ਼ਾਇਦ ਬਦਲਾ ਲੈਣ ਵਾਸਤੇ ਹੋਰ ਮੁਸ਼ਕਲਾਂ ਨਹੀਂ ਸਾਡੇ ਅੱਗੇ ਪਾਉਣਗੇ? ਸੁਣ ਲੈਂਦੇ ਹੋ ਭੈਣ ਜੀ। ਦੇਖੋ, ਉਹ ਚੀਜ਼ਾਂ ਤੇ ਚੱਲਦੀਆਂ ਹੀ ਰਹਿੰਦੀਆਂ। ਤੁਹਾਨੂੰ ਪਤਾ ਹੀ ਆ ਕਿ ਅੱਗੇ ਜਿਸ ਤਰ੍ਹਾਂ ਗੁਰਦੁਆਰਿਆਂ 'ਚ ਕੁਛ ਅਧਿਕਾਰੀਆਂ ਦੀਆਂ ਐਂਟਰੀਆਂ ਪਾਬੰਦ ਕੀਤੀਆਂ ਗਈਆਂ ਸੀਗੀਆਂ, ਤਾਂ ਇੱਥੇ ਕਿਸ ਤਰੀਕੇ ਨਾਲ ਫਿਰ ਟਰੂਡੋ ਦਾ ਵਿਰੋਧ ਹੋਇਆ, ਕਿਸ ਤਰੀਕੇ ਨਾਲ ਉਹ ਜਸਪਾਲ ਅਟਵਾਲ ਦਾ ਮਾਮਲਾ ਚੁੱਕਿਆ ਗਿਆ, ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਸਭ ਕੁਛ ਹੋਇਆ। ਇਹ ਤੇ ਫਿਰ ਇੱਕ ਲੜਾਈ ਹੋ ਜਾਂਦੀ ਹੈ ਨਾ, ਕੂਟਨੀਤੀ ਦੀ ਲੜਾਈ ਆ। ਵਿਰੋਧ ਕਰਨ ਵਾਲਿਆਂ ਦਾ ਆਪਣਾ ਵੀ ਹੱਕ ਆ ਨਾ, ਅਧਿਕਾਰ ਆ। ਜੇ ਉੱਥੋਂ ਦਾ ਸਿਸਟਮ, ਹੁਣ ਮੈਂ ਤੇ ਕਦੇ ਗਿਆ ਨੀ ਗਾ, ਮੈਂ ਤੇ ਹਰਿਆਣੇ 'ਚ ਗਿਆ ਨੂੰ ਮੈਨੂੰ ਬੜਾ ਚਿਰ ਹੋ ਗਿਆ, ਮੈਂ ਬਾਹਰਲੇ ਦੇਸ਼ 'ਚ ਤੇ ਕਦੇ ਗਿਆ ਨੀ ਗਾ। ਜੇ ਉਹਨਾਂ ਦਾ ਸਿਸਟਮ ਹੈ ਜਿਹੜਾ ਅੰਦਰੂਨੀ ਸਿਸਟਮ ਉਹਨਾਂ ਨੂੰ ਇਜਾਜ਼ਤ ਦਿੰਦਾ ਤੇ ਪ੍ਰੋਟੈਸਟ ਕਰਦੇ ਆ।
ਤਾਂ ਇਹ ਉਹਨਾਂ ਦਾ ਹੱਕ ਅਧਿਕਾਰ ਹੈ, ਉਹ ਆਪਣੇ ਹੱਕ ਅਧਿਕਾਰ ਦੀ ਵਰਤੋਂ ਕਰਦੇ ਆ। ਪਰ ਜਦੋਂ ਇਸ ਤਰ੍ਹਾਂ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ ਫਿਰ ਏਜੰਸੀਆਂ ਵੀ ਆਪਣੇ ਪੱਧਰ ਤੇ ਜ਼ੋਰ ਲਾਉਂਦੀਆਂ ਆ। ਹੁਣ ਨਾ ਤੇ ਅਸੀਂ ਉਹਨਾਂ ਨੂੰ ਰੋਕ ਸਕਦੇ ਨਾ ਇਹਨਾਂ ਨੂੰ ਰੋਕ ਸਕਦੇ, ਸਾਡਾ ਤੇ ਕਿਸੇ ਕੋਲ ਜ਼ੋਰ ਨਹੀਂ ਹੈਗਾ। ਸੋ ਨੁਕਸਾਨ ਕਿਹਨੂੰ ਜ਼ਿਆਦਾ ਹੁੰਦਾ ਕਿਹਨੂੰ ਘੱਟ ਹੁੰਦਾ ਇਹ ਕਹਿਣਾ ਮੇਰੇ ਲਈ ਤੇ ਬਹੁਤ ਔਖਾ। ਪਰ ਫਿਰ ਵੀ ਇਹ ਜਿਹੜੀ ਟਸਲਬਾਜ਼ੀ ਹੈ ਮੇਰੇ ਖਿਆਲ ਦੇ ਨਾਲ ਟਸਲਬਾਜ਼ੀ ਤੇ ਹੁੰਦੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਜਿਹੜਾ ਵਿਰੋਧ ਹੁੰਦਾ ਉਸ ਅਸੀਂ ਵਿਰੋਧ ਨੂੰ ਕਿਵੇਂ ਰੱਦ ਕਰ ਸਕਦੇ ਹਾਂ, ਕਿਉਂਕਿ ਉਹਨਾਂ ਦੇ ਵਿਰੋਧ ਕਰਨ ਦਾ ਜਿਹੜਾ ਆਧਾਰ ਆ ਅਸੀਂ ਉਸ ਆਧਾਰ ਨੂੰ ਵੀ ਤੇ ਰੱਦ ਨਹੀਂ ਨਾ ਕਰ ਸਕਦੇ। ਜਿੱਦਾਂ ਮੰਨ ਲਓ ਹੁਣ ਇੱਥੇ ਰੇਪ ਹੁੰਦਾ ਜਾਂ ਇੱਕ ਰੇਪ ਹੁੰਦਾ ਔਰ ਦੋਸ਼ੀਆਂ ਦੇ ਹੱਕ ਦੇ ਵਿੱਚ ਤਿਰੰਗੇ ਫੜ ਕੇ ਹੁਕਮਰਾਨ ਧਿਰ ਦੇ ਬੰਦੇ ਉੱਤਰ ਆਉਂਦੇ ਆ, ਉਹਦਾ ਵਿਰੋਧ ਬਾਹਰ ਹੁੰਦਾ ਤੇ ਅਸੀਂ ਉਹਨਾਂ ਨੂੰ ਕਿਵੇਂ ਕਹੀਏ ਕਿ ਭਾਈ ਤੁਸੀਂ ਵਿਰੋਧ ਗਲਤ ਕਰੀ ਜਾਂਦੇ, ਸਾਡਾ ਪ੍ਰਧਾਨ ਮੰਤਰੀ ਆਇਆ ਤਾਂ ਸਵਾਗਤ ਕਰੋ। ਜੇ ਕੋਈ ਵਿਰੋਧ ਦਾ ਆਧਾਰ ਗਲਤ ਆ ਫਿਰ ਤੇ ਅਸੀਂ ਕਹਿ ਸਕਦੇ ਹਾਂ। ਜੇ ਇਹਨਾਂ ਚੀਜ਼ਾਂ ਨੂੰ ਲੈ ਕੇ ਜੇ ਮਨੁੱਖੀ ਅਧਿਕਾਰਾਂ ਦਾ ਕੋਈ ਹਨਨ ਹੁੰਦਾ, ਘੱਟ ਗਿਣਤੀਆਂ ਨੂੰ ਦਬਾਇਆ ਜਾਂਦਾ, ਸਪਰੈਸ ਕੀਤਾ ਜਾਂਦਾ, ਫਿਰ ਤੇ ਉਹਨਾਂ ਦਾ ਵਿਰੋਧ ਆ ਤੇ ਉਸ ਵਿਰੋਧ ਨੂੰ ਵੀ ਤੇ ਰੱਦ ਨਹੀਂ ਨਾ ਕੀਤਾ ਜਾ ਸਕਦਾ। ਹਾਂ, ਉਸ ਵਿਰੋਧ ਦਾ ਕੀ ਰਿਐਕਸ਼ਨ ਹੋਣਾ ਉਹਦਾ ਫਿਰ ਤੇ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਸਟੇਟ ਆ ਉਹ ਜਿਵੇਂ ਗੁਰਬਾਣੀ 'ਚ ਵੀ ਆ, ਜਿਸ ਹੱਥ ਜ਼ੋਰ ਕਰ ਵੇਖੇ ਸੋਈ, ਜਿਹਦੇ ਹੱਥ ਫਿਰ ਜ਼ੋਰ ਹੁੰਦਾ ਫਿਰ ਅਗਲਾ ਵੀ ਜ਼ੋਰ ਤੇ ਲਾਉਂਦਾ ਹੀ ਆ। ਬਿਲਕੁਲ ਜੀ, ਜਿਹੜੇ ਨਹੀਂ ਵੀ ਵਿਰੋਧ ਕਰਦੇ ਉਹਨਾਂ ਦੇ ਉੱਤੇ ਵੀ ਉਹ ਕੁਛ ਚੱਲ ਰਿਹਾ ਆ, ਪਰ ਜੇ ਬਾਹਲਾ ਹੀ ਡਰ ਲੱਗਦਾ ਫਿਰ ਆਪਾਂ ਨੂੰ ਉੱਥੇ ਜਾ ਕੇ ਵੀ ਰਹਿ ਲੈਣਾ ਚਾਹੀਦਾ। ਜਸਦੇਵ ਕੁਮਾਰ ਜੀ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਡਮ ਜੀ। ਹਾਂਜੀ, ਕੀ ਸਵਾਲ ਜੀ? ਮਿੰਟੂ ਭਾਈ ਦਾ ਸਤਿ ਸ਼੍ਰੀ ਅਕਾਲ, ਧੰਨਵਾਦ ਕਰਦਾ ਜੀ, ਬਹੁਤ ਵਧੀਆ ਨਿਊਜ਼ ਦਿੰਦੇ ਨੇ ਜੀ ਉਹ। ਤੇ ਮੈਂ ਪਿਛਲੇ ਰਾਜਪੁਰ ਭਾਜੀ ਨੂੰ ਤੇ ਮਿੰਟੂ ਭਾਈ ਨੂੰ ਪਰਸਨਲੀ ਫੋਨ ਕਰਕੇ ਬੇਨਤੀ ਕੀਤੀ ਸੀ ਸਾਡਾ ਸਪੋਰਟਸ ਕੋਟੇ ਵਾਲਾ ਦਾ ਵੀ ਖਿਆਲ ਰੱਖਿਆ ਕਰੋ, ਅਖੀਰ 'ਚ ਥੋੜੀ ਜਿਹੀ ਵਾਈਟ ਸਪੋਰਟਸ ਦੀ ਨਿਊਜ਼ ਦੀ ਵੀ ਦਿਆ ਕਰੋ, ਤਾਂ ਹੀ ਤਾਂ ਖੇਡ ਮੰਤਰੀ ਵੀ ਸਾਨੂੰ ਖੇਡਾਂ ਦਾ ਮੌਕਾ ਮਿਲੂਗਾ। ਜੀ ਜੀ, ਸਵਾਲ ਹੈ ਜੀ ਮੇਰਾ। ਨਹੀਂ ਅਸੀਂ ਕਰਦੇ ਹੁੰਦੇ ਹਾਂ ਜੀ, ਅਸੀਂ ਜਦੋਂ ਵੀ ਖੇਡਾਂ ਖੁੱਡਾਂ ਚੱਲਦੀਆਂ ਅਸੀਂ ਤੇ ਕਿਉਂਕਿ ਮੈਂ ਤੇ ਆਪ ਪਿਛੋਕੜ ਖੇਡਾਂ ਤੋਂ ਰੱਖਦਾ ਤੇ ਮੇਰੀ ਰੁਚੀ ਹੁੰਦੀ ਹੈ, ਅਸੀਂ ਕਰਦੇ ਹਾਂ ਖਬਰਾਂ ਜਦੋਂ ਵੀ ਕੋਈ ਇਵੈਂਟ ਹੁੰਦਾ ਕੋਈ ਖਾਸ ਤੌਰ ਤੇ, ਕਿਉਂਕਿ ਕ੍ਰਿਕਟ ਨੂੰ ਬਹੁਤੇ ਲੋਕ ਕ੍ਰਿਟੀਸਾਈਜ਼ ਕਰਦੇ ਆ, ਸੋ ਕ੍ਰਿਕਟ ਦੀਆਂ ਖਬਰਾਂ ਹੁੰਦੀਆਂ ਵੀ ਬਹੁਤ ਆ, ਤਾਂ ਉਹ ਛੱਡ ਕੇ ਦੂਸਰੀਆਂ ਜਿਹੜੀਆਂ ਨਾਨ ਕ੍ਰਿਕਟਿੰਗ ਖਬਰਾਂ ਹੁੰਦੀਆਂ ਉਹ ਅਸੀਂ ਕਰਦੇ ਹਾਂ ਕਦੇ ਕਦੇ। ਜੀ 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 ਜੀ। ਅਵਤਾਰ ਸਿੰਘ ਜੀ ਪੰਨੂ ਸਾਡੇ ਲਾਸਟ ਕਾਲਰ ਨੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮਿੰਟੂ ਜੀ। ਸਤਿ ਸ਼੍ਰੀ ਅਕਾਲ। ਬੇਨਤੀ ਇਹ ਆ ਕਿ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਵੀ ਜਿਹੜੇ ਉਹ ਜੱਜ ਦੇ ਕਤਲ ਦੇ ਸੰਬੰਧ 'ਚ ਇਨਕੁਆਇਰੀ ਦੁਬਾਰਾ ਕਰਨ ਬਾਰੇ, ਔਰ ਜਿਹਦੇ 'ਚ ਬਹੁਤ ਕੁਝ ਨਜ਼ਰ ਵੀ ਆਉਂਦਾ ਹੈ ਕਿ ਸੁਪਰੀਮ ਕੋਰਟ ਨੇ ਸਿੱਧਾ ਸ਼ਾਹ ਦਾ ਪੱਖ ਨਹੀਂ ਪੂਰਿਆ ਇਹਦੇ 'ਚ ਲੱਗਦਾ? ਇਹ ਦੇਖੋ ਉਹਦਾ ਰੌਲਾ ਹੁਣ ਪਿਆ ਖਲੋਤਾ, ਬਹੁਤ ਵੱਡੇ ਸਵਾਲ ਉੱਠੇ ਆ। ਪਹਿਲੀ ਗੱਲ ਤੇ ਇਹ ਆ ਕਿ ਦੇਖੋ ਇਹੀ ਇੱਕ ਮਾਮਲਾ ਸੀ ਜਿਹਦੇ ਕਰਕੇ 4 ਜੱਜਾਂ ਨੇ ਪ੍ਰੈਸ ਕਾਨਫਰੰਸ ਕਰ ਲਈ ਸੀਗੀ, ਇਹੀ ਮੁੱਦਾ ਸੀਗਾ, ਮੇਨ ਮੁੱਦਾ ਇਹੋ ਹੀ ਸੀਗਾ ਕਿਉਂਕਿ ਇੱਕ ਜੱਜ ਨਾਲ ਜੁੜਿਆ ਸੀ ਮੁੱਦਾ, ਤੇ ਉਹਨਾਂ ਨੇ ਇਸੇ ਗੱਲ ਦੀ ਵਿਰੋਧਤਾ ਕੀਤੀ ਸੀਗੀ ਕਿ ਇਹ ਮਨ ਪਾਉਂਦੀ ਬੈਂਚ ਕੋਲ ਕੇਸ ਲਾਇਆ ਜਾ ਰਿਹਾ, ਔਰ ਉਦੋਂ ਤੇ ਇਹ ਵੀ ਦੋਸ਼ ਲੱਗਾ ਸੀਗਾ ਕਿ ਬਹੁਤ ਜੂਨੀਅਰ ਜੱਜ ਨੇ ਜਿਨ੍ਹਾਂ ਦੇ ਕੋਲ ਇਹ ਕੇਸ ਲੱਗ ਰਿਹਾ। ਹੁਣ ਜਦੋਂ ਏਡਾ ਵੱਡਾ ਬਖੇੜਾ ਪੈ ਗਿਆ, ਏਡਾ ਵੱਡਾ ਰੱਫੜ ਪੈ ਗਿਆ, ਦੀਪਕ ਮਿਸ਼ਰਾ ਜੀ ਨੂੰ ਚਾਹੀਦਾ ਸੀਗਾ ਕਿ ਉਹ ਇਸ ਬੈਂਚ ਤੋਂ ਆਪਣੇ ਆਪ ਨੂੰ ਪਾਸੇ ਰੱਖ ਲੈਂਦੇ। CGI ਨੇ ਫਿਰ ਵੀ ਆਪਣੇ ਆਪ ਨੂੰ ਵੱਖ ਨਹੀਂ ਕੀਤਾ, ਸੁਣਵਾਈ ਦਾ ਹਿੱਸਾ ਬਣੇ, ਫਿਰ ਉੱਥੋਂ ਰੌਲਾ ਪੈ ਗਿਆ ਕਿਉਂਕਿ ਲੋਕ ਪਹਿਲਾਂ ਹੀ ਉਮੀਦ ਲਾਈ ਬੈਠੇ ਸੀਗੇ ਕਿ ਹੁਣ ਆ। ਸੋ ਇਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਵਾਪਰਦੀਆਂ ਪਈਆਂ ਉਹ ਵੀ ਘੱਟ ਦਿਲਚਸਪ ਨਹੀਂ। ਕਾਂਗਰਸ ਨੇ ਇੰਪੀਚਮੈਂਟ ਦਾ ਉਹ ਲਿਆਉਣ ਦਾ ਫੈਸਲਾ ਕਰ ਲਿਆ, ਮਹਾਂਦੋਸ਼ ਲਿਆਉਣ ਦਾ ਫੈਸਲਾ ਕਰ ਲਿਆ ਇਹਦੇ ਖਿਲਾਫ, ਚੀਫ ਜਸਟਿਸ ਆਫ ਇੰਡੀਆ ਦੇ ਖਿਲਾਫ, ਉਹ ਵੀ ਇੱਕ ਰਾਜਨੀਤਿਕ ਪੈਂਤੜਾ। ਪਰ ਕੁੱਲ ਮਿਲਾ ਕੇ ਦੇਖੋ ਨਾ, ਜਾਂਚ ਪੜਤਾਲ ਦੀ ਜੇ ਗੱਲ ਕਰੀਏ ਇਹ ਬੜਾ ਮੁੱਦਾ ਸੈਂਸਿਟਿਵ ਆ, ਜਦ ਕਿ ਅਸੀਂ ਦੇਖਿਆ ਸੀਗਾ ਕੇਰਲਾ ਵਾਲਾ ਜਿਹੜਾ ਹਾਦੀਆ ਕਾਂਡ ਹੋਇਆ, ਲਵ ਜਹਾਦ ਵਾਲਾ, ਤੁਸੀਂ ਵੇਖਿਆ ਹੋਣਾ ਕਿ ਹਾਦੀਆ ਦਾ ਇੱਕ ਵਿਆਹ ਦਾ ਮਾਮਲਾ ਸੀਗਾ। ਹੋਇਆ ਕੀ ਸੀਗਾ ਕਿ ਹਾਦੀਆ ਪਹਿਲਾਂ ਇੱਕ ਹਿੰਦੂ ਕੁੜੀ ਸੀ, ਬਾਅਦ ਚ ਉਹ ਜਦੋਂ ਕਨਵਰਟ ਹੋ ਗਈ ਮੁਸਲਿਮ ਭਾਈਚਾਰੇ ਚ ਉਹਨੇ ਵਿਆਹ ਕਰਵਾ ਲਿਆ, ਤਾਂ ਉਹਨੇ ਆਪਣਾ ਨਾਮ ਹਾਦੀਆ ਰੱਖ ਲਿਆ। ਹੁਣ ਹੋਇਆ ਕੀ ਕਿ ਉਹਦਾ ਬਾਪ ਚਲੇ ਗਿਆ ਅਦਾਲਤ ਦੇ ਵਿੱਚ, ਹਾਈ ਕੋਰਟ ਦੇ ਵਿੱਚ, ਕੇਰਲਾ ਹਾਈ ਕੋਰਟ ਦੇ ਵਿੱਚ, ਕਿ ਮੇਰੀ ਲੜਕੀ ਨੂੰ ਵਰਗਲਾ ਲਿਆ, ਧਰਮ ਬਦਲਾ ਲਿਆ ਦਾ, ਜ਼ਬਰਦਸਤੀ ਇਹਨੂੰ ਸੀਰੀਆ ਭੇਜ ਰਹੇ ਆ। ਹੁਣ ਉਹਦੀ ਹਾਈ ਕੋਰਟ ਨੇ ਇਨਕੁਆਇਰੀ ਮਾਰਕ ਕਰ ਦਿੱਤੀ NIA ਨੂੰ। ਤਾਂ ਵੇਖੋ, 2 ਬਾਲਗ ਜੋੜੇ ਜਾਂ 2 ਬਾਲਗ ਜੀ ਆ ਜਿਹੜੇ ਆਪੋ ਵਿੱਚ ਦੀ ਵਿਆਹ ਕਰਾਉਂਦੇ ਆ, ਉਹਦੀ ਪੜਤਾਲ ਕੌਣ ਕਰਦੀ ਪਈ ਆ? NIA, ਜਿਹੜੀ ਕਿ ਕੌਮਾਂਤਰੀ ਅੱਤਵਾਦੀ ਸੰਬੰਧਾਂ ਦੀ ਜਿਆਦੀ ਜਾਂਚ ਪੜਤਾਲ ਕਰਦੀ ਆ, ਜਾਂ
ਅੱਤਵਾਦੀ ਗਤੀਵਿਧੀਆਂ ਨੂੰ ਜਾਂਚਦੀ ਪੜਤਾਲਦੀ ਆ, ਤਾਂ ਉਹ ਇੱਕ ਵਿਆਹ ਦੀ ਜਾਂਚ ਪੜਤਾਲ ਕਰਨ ਤੁਰ ਪੈਂਦੀ ਆ। ਤੇ ਹੋਇਆ ਕਿ ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਫੈਸਲਾ ਤੇ NIA ਦੀ ਜਾਂਚ ਪੜਤਾਲ ਛੜਤਾਲ ਜੋ ਵੀ ਸੀਗੀ ਚੱਕ ਕੇ ਪਰੇ ਮਾਰੀ, ਉਹ ਕਹਿੰਦੇ ਕਿ ਭੱਜੋ। ਇਹ ਨਹੀਂ ਹੋ ਸਕਦਾ। ਕੋਈ ਵੀ ਕਨਵਰਟ ਆਪਣੀ ਮਰਜ਼ੀ ਨਾਲ ਹੋ ਸਕਦਾ, ਕਿਸੇ ਵੀ ਧਰਮ ਨੂੰ ਕੋਈ ਫਾਲੋ ਕਰੇ, ਕੋਈ ਚੱਕਰ ਨਹੀਂ। ਔਰ ਕੋਈ ਵੀ ਆਪੋ ਵਿੱਚ ਦੀ ਵਿਆਹ ਕਰਾ ਸਕਦਾ ਜੇ ਉਹ 18 ਸਾਲ ਤੋਂ ਉੱਤੇ ਆ। ਤੁਸੀਂ ਕੀ ਢੇਕੇ ਲੱਗਦੇ ਹੋ? ਤਾਂ ਹੁਣ ਤੁਸੀਂ ਦੇਖੋ ਕਿ ਇੱਕ ਜਾਂਚ ਪੜਤਾਲ ਜਿਹੜੀ ਉਹ ਵਿਆਹ ਦੀ ਹੋ ਰਹੀ ਆ, ਕਰ ਕੌਣ ਰਿਹਾ? ਇੰਡੀਆ ਦੀ ਨੰਬਰ 1 ਪੜਤਾਲੀ ਏਜੰਸੀ NIA। ਤੇ ਜਦੋਂ ਕਿ ਇਹ ਮਾਮਲਾ ਜਿਹੜਾ ਕਿ ਸਿੱਧੇ ਤੌਰ ਤੇ ਇੱਕ ਹਾਈ ਪ੍ਰੋਫਾਈਲ ਪਾਵਰਫੁਲ ਬੰਦੇ ਦੇ ਨਾਲ ਜੁੜਿਆ, ਔਰ ਉਸ ਤੋਂ ਬਾਅਦ ਇੱਕ ਜੱਜ ਦੀ ਮੌਤ ਨਾਲ ਜੁੜਿਆ, ਇਹਨੂੰ ਇਸ ਤਰ੍ਹਾਂ ਨੈਗਲੈਕਟ ਕਰ ਦੇਣਾ ਮੇਰੇ ਖਿਆਲ ਦੇ ਨਾਲ ਇਹ ਸਵਾਲਾਂ ਨੂੰ ਜਨਮ ਦੇਣਾ ਹੈ। ਤਾਂ ਇਹ ਸਵਾਲ ਇੱਥੇ ਚੱਲਦੇ ਪਏ ਇੰਡੀਆ 'ਚ। ਬਹੁਤ ਵੱਡਾ ਜੁਡੀਸ਼ਰੀ ਦਾ ਵਿਰੋਧ ਹੋ ਰਿਹਾ, ਕਿਉਂਕਿ ਦੇਖੋ ਨਾ, ਕੜੀ ਦਰ ਕੜੀ ਜੋੜੋ, ਅਸੀਮਾਨੰਦ ਬਰੀ ਹੋ ਗਿਆ, ਪ੍ਰਿਗਿਆ, ਕਰਨਲ ਪੁਰੋਹਿਤ, ਉਹਨਾਂ ਦਾ ਕਿਸੇ ਨੇ ਵਿਰੋਧ ਹੀ ਨਹੀਂ ਕੀਤਾ। ਆਹ ਹੁਣ ਮਾਇਆ ਕੋਟਨਾਨੀ ਦਾ ਵੀ ਰੌਲਾ ਪੈ ਰਿਹਾ। ਸੋ ਇਹ ਸਾਰਾ ਕੁਛ ਜਿਹੜਾ ਵਾਪਰਦਾ ਪਿਆ ਜੁਡੀਸ਼ਰੀ ਦੇ ਲਿਹਾਜ਼ ਨਾਲ ਠੀਕ ਨਹੀਂ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਹੁਣ ਕੀ ਬਣਦਾ। ਪਰ ਜੱਜ ਲੋਇਆ ਦੇ ਜਿਹੜੇ ਸਵਾਲ ਸੀਗੇ ਉਹਨਾਂ ਦੀ ਮੌਤ ਨਾਲ ਸੰਬੰਧਿਤ, ਇਹ ਹਾਲੇ ਖਤਮ ਨਹੀਂ ਹੋਏ। ਜੀ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਸ਼ੁਕਰੀਆ। ਤੇ ਜੀ ਸਰੋਤਿਓ, ਇਸ ਨਾਲ ਮਿੰਟੂ ਗੁਰਸਰੀਆ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ